ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 11 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਇੱਕ ਹੋਰ ਵੱਡੀ ਜਿੱਤ ਤੋਂ, ਜਿਹੜੀ ਕਿ ਪੰਜਾਬ ਦੇ ਏਕੇ ਦੀ ਜਿੱਤ ਹੈ, ਸੰਘਰਸ਼ਸ਼ੀਲ ਧਿਰਾਂ ਦੀ ਜਿੱਤ ਹੈ, ਪੰਜਾਬ ਦੇ ਵਿੱਚ ਲੜਦੇ ਸਰਕਾਰਾਂ ਦਾ ਵਿਰੋਧ ਕਰਦੇ ਲੋਕਾਂ ਦੀ ਜਿੱਤ ਹੈ ਤੇ ਜਿਹੜੇ ਲੋਕ ਜ਼ਮੀਨ ਨੂੰ, ਕਿਉਂਕਿ ਸਾਡੀ ਮਾਂ ਇਹ ਜ਼ਮੀਨ, ਇਹਨੂੰ ਥਾਹ ਪਿਆਰ ਕਰਦੇ ਨੇ, ਇਹ ਉਹਨਾਂ ਦੀ ਭਾਵਨਾ ਦੀ ਜਿੱਤ ਹੈ। ਇਹ ਉਹਨਾਂ ਦੀ ਜਿਹੜੀ ਮਿਹਨਤ ਆ ਉਹਨਾਂ ਨੇ ਤੱਤੀਆਂ ਸੜਕਾਂ ਤੇ ਬਹਿ ਕੇ ਕੀਤੀ ਹੈ ਉਹਦੀ ਜਿੱਤ ਹੈ ਤੇ ਇਹ ਉਹਨਾਂ ਦੇ ਹਰ ਕਾਊਂਟਰ ਦੀ ਜਿੱਤ ਹੈ ਜਿਹੜਾ ਸਰਕਾਰ ਦੇ ਨੈਰੇਟਿਵ ਨੂੰ ਕਾਊਂਟਰ ਕਰਦਾ ਹੈ ਤੇ ਉਹਨੂੰ ਤੋੜਦਾ ਰਿਹਾ। ਲੈਂਡ ਪੂਲਿੰਗ ਪਾਲਿਸੀ ਆਖਿਰ ਸਰਕਾਰ ਨੇ ਯੂ ਟਰਨ ਮਾਰ ਹੀ ਦਿੱਤਾ ਜੀ ਇਸ ਮਾਮਲੇ 'ਚ। ਪ੍ਰਵੀਨ ਜੀ, ਸੂਇਆਂ ਨੂੰ ਬੰਨ ਮਾਰਨ ਵਾਲੀਆਂ ਸਰਕਾਰਾਂ ਜਦੋਂ ਇਹ ਸਮਝਣ ਲੱਗ ਜਾਂਦੀਆਂ ਕਿ ਅਸੀਂ ਸਮੁੰਦਰ ਨੂੰ ਵੀ ਜੀ ਜੀ ਫਿਰ ਉਹਨਾਂ ਟੁੱਟਦੇ ਨੇ। ਸੋ ਇਹ ਬਿਲਕੁਲ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਪੰਜਾਬ ਦੇ ਏਕੇ ਦੀ ਜਿੱਤ ਹੈ। ਜੀ ਜੀ। ਰਾਜਨੀਤਿਕ ਧਿਰਾਂ ਵੀ ਇਹਦੇ ਲਈ ਲੜ ਰਹੀਆਂ ਸੀ, ਧਰਾਤਲ ਤੇ ਆਮ ਲੋਕ ਵੀ ਲੜ ਰਹੇ ਸੀ, ਕਿਸਾਨ ਜਥੇਬੰਦੀਆਂ ਨੇ ਇਹਦੇ ਉੱਤੇ ਮੁੱਢ ਬੱਧ ਦਿੱਤਾ ਸੀ। ਉਸ ਤੋਂ ਬਾਅਦ ਪੰਜਾਬ ਸਰਕਾਰ ਇਸ ਦਾ ਨਾਂ ਲੈਣੋਂ ਵੀ ਭੱਜਣ ਲੱਗ ਪਈ ਸੀ। ਜੀ ਬਿਲਕੁਲ। ਤੇ ਹੁਣ ਇਹ ਲਗਾਤਾਰ ਇੱਕ ਗੱਲ ਨੂੰ ਪ੍ਰਚਾਰ ਰਹੇ ਨੇ ਕਿ ਜੀ ਅਸੀਂ ਤਾਂ ਕਿਸਾਨਾਂ ਦੇ ਆ, ਕਿਸਾਨਾਂ ਦੀ ਸਰਕਾਰ ਹੈ ਜੀ, ਉਹਨਾਂ ਦੀ ਸੁਣਦੇ ਆ ਜੀ, ਅਸੀਂ ਉਹਨਾਂ ਦੇ ਹਿੱਤ ਚ ਲਿਆਏ ਸੀ ਜੀ, ਕੋਈ ਗੱਲ ਨਹੀਂ, ਜੇ ਉਹਨਾਂ ਨੂੰ ਇਤਰਾਜ਼ ਨੇ ਅਸੀਂ ਵਾਪਸ ਲੈਂਦੇ ਜੀ। ਇੰਨਾ ਪਹਿਲੇ ਦਿਨ ਇਤਰਾਜ਼ ਹੋਣ ਤੋਂ ਪਹਿਲਾਂ ਹੀ ਸਲਾਹ ਕਰ ਲੈਂਦੇ। ਜਦੋਂ ਮਾਮਲਾ ਅਦਾਲਤ ਚ ਗਿਆ ਤੇ ਆਪਾਂ ਤਦ ਵੀ ਗੱਲ ਕਰ ਰਹੇ ਸੀ ਕਿ ਜ਼ਿਆਦਾਤਰ ਮਾਮਲਿਆਂ ਚ ਜਿੱਥੋਂ ਸਰਕਾਰਾਂ ਨੇ ਭੱਜਣਾ ਹੋਵੇ ਉਹਦੇ ਵਿੱਚੋਂ ਅਦਾਲਤੀ ਹੁਕਮਾਂ ਦਾ ਹੀ ਆੜ ਮਿਲ ਜਾਂਦੀ ਹੈ। ਤੇ ਇੱਥੇ ਤਾਂ ਮਾਣਯੋਗ ਅਦਾਲਤ ਨੇ 4 ਹਫ਼ਤਿਆਂ ਦਾ ਸਮਾਂ ਚਾਹੇ ਦਿੱਤਾ, ਪਰ ਨਿੱਜੀ ਤੌਰ ਤੇ ਇਹਨਾਂ ਨੂੰ ਵਾਰ-ਵਾਰ ਕਿਹਾ ਕਿ ਤੁਹਾਡੇ ਭਲੇ ਚ ਇਹਨੂੰ ਵਾਪਸ ਲੈ ਲਓ ਤੇ ਜੇ ਲਿਆਉਣੀ ਆ ਕੋਈ ਗੱਲ ਨਹੀਂ, ਪੰਚਾਇਤਾਂ ਨੂੰ, ਕਿਸਾਨਾਂ ਨੂੰ, ਪਿੰਡ ਵਾਲਿਆਂ ਨੂੰ ਪੁੱਛ ਲਓ, ਸੋਧ ਕਰਕੇ ਦੁਬਾਰਾ ਲਿਆਇਓ ਖਰੜਾ, ਹੈਨਾ, ਪਰ ਪਹਿਲਾਂ ਇਹਨੂੰ ਵਾਪਸ ਲਓ। ਤੇ ਉਸ ਸਮੇਂ ਬਾਅਦ ਕਿ 2 ਵਾਰ ਫੋਨ ਵੀ ਕੀਤੇ ਸਾਡੇ ਸਾਹਿਬ ਨੇ ਤੇ ਉਹ ਗੱਲ ਨਹੀਂ, ਉਸ ਲਈ ਉਹਨਾਂ ਨੇ ਸਮਾਂ ਮੰਗਿਆ। ਚਲੋ ਅਦਾਲਤ ਨੇ 4 ਹਫ਼ਤੇ ਸਮਾਂ ਦੇਤਾ। ਜੀ ਜੀ। ਹੁਣ ਉਹ ਸਮਾਂ 4 ਹਫ਼ਤੇ ਦਾ ਅਦਾਲਤ ਦੇ ਵਿੱਚ ਮੁੜ ਕੇ ਜਾਣ ਲਈ ਨਹੀਂ ਸੀ, ਉਹ ਸਮਾਂ ਇਹੀ ਸੀਗਾ ਕਿ ਜੀ ਕਿ ਆਪਾਂ ਦਿੱਲੀ ਵਾਲਿਆਂ ਤੋਂ ਮਨਜ਼ੂਰੀ ਲੈਣੀ ਆ, ਟਾਈਮ ਲੱਗਦਾ। ਸੋ ਦੀ ਮਨਜ਼ੂਰੀ ਤਾਂ ਉੱਥੋਂ ਹੀ ਮਿਲਣੀ ਸੀ ਕਿਉਂਕਿ ਜਿਨ੍ਹਾਂ ਨੇ ਹਾਮੀ ਭਰੀ ਹੈ ਪਾਲਿਸੀ ਦਾ ਉਹ ਲੈ ਕੇ ਆਏ ਨੇ। ਸੋ ਇਸ ਲਈ ਜਿਨ੍ਹਾਂ ਤੋਂ ਕਮਿਸ਼ਨ ਲੈਣਾ, ਕੁਛ ਲੈਣਾ, ਉਹਨਾਂ ਨੂੰ ਤਾਂ ਕਿਸੇ ਤਰੀਕੇ ਨਾਲ ਮਨਾਉਣਾ ਹੋਣਾ ਨਾ। ਹਾਂਜੀ ਹਾਂਜੀ ਬਿਲਕੁਲ। ਇਹ ਗਾਂਹ ਤੱਕ ਦਾ ਇੱਕ ਪੂਰਾ ਗਰੋਹ ਹੈ। ਸੋ ਉਸ ਗਰੋਹ ਦੇ ਵਿੱਚ ਇਹਨਾਂ ਦੀ ਵੀ ਤਾਂ ਸਹਿਮਤੀ ਬਣਨੀ ਚਾਹੀਦੀ ਸੀ ਨਾ ਕਿ ਵਾਪਸ ਲੈਣ ਲਈ। ਹਾਂਜੀ। ਭਗਵੰਤ ਮਾਨ ਤਾਂ ਉਹਦਾ ਇੱਕ ਟੂਲ ਹੈ ਸਿਰਫ ਹੁਣ। ਸੋ ਇਸ ਲਈ ਇਹ ਆਖਰ ਚਾਹੇ ਅਸੀਂ ਅਦਾਲਤੀ ਝਾੜਾਂ ਦਾ ਹਵਾਲਾ ਕਰੀਏ, ਚਾਹੇ ਕਿਸਾਨੀ ਸੰਘਰਸ਼ ਦਾ ਹਵਾਲਾ ਕਰੀਏ, ਚਾਹੇ ਰਾਜਨੀਤਿਕ ਧਿਰਾਂ ਆਪਣੀਆਂ ਪਿੱਠ ਥਾਪੜਨ, ਇਹ ਸਮੁੱਚੇ ਪੰਜਾਬ ਦੇ ਏਕੇ ਦੀ ਜਿੱਤ ਹੈ ਜਿਨ੍ਹਾਂ ਨੇ ਜਚਾਤਾ ਸਰਕਾਰ ਨੂੰ ਕਿ ਵੀ ਹੁਣ ਜ਼ਮੀਨਾਂ ਨਹੀਂ ਦੇਣੀਆਂ। ਬਹੁਤ ਹੋ ਲਿਆ। ਸ਼ਾਇਦ ਹੁਣ ਪੰਜਾਬ ਨੂੰ ਇਸ ਗੱਲ ਦੀ ਸਮਝ ਆ ਗਈ ਆ ਤੇ ਇਸ ਲਈ ਸਰਕਾਰਾਂ ਨੂੰ ਵੀ ਸਮੇਂ ਰਹਿੰਦਿਆਂ ਸਮਝ ਲੈਣਾ ਚਾਹੀਦਾ। 24 ਤਰੀਕ ਨੂੰ ਮਹਾਪੰਚਾਇਤ ਰੱਖੀ ਹੋਈ ਹੈ। ਠੀਕ ਹੈ। ਤੇ ਅੱਜ SKM ਨੇ ਆਪਣੀ ਦੁਬਾਰਾ ਬੈਠਕ ਬੁਲਾ ਲਈ ਹੈ ਔਰ ਮੈਨੂੰ ਲੱਗਦਾ ਕਿ 24 ਤਰੀਕ ਵਾਲੀ ਮਹਾਪੰਚਾਇਤ ਹੁਣ ਪਹਿਲਾਂ ਨਾਲੋਂ ਵੀ ਵੱਡੀ ਹੋਊਗੀ। 1 ਲੱਖ ਤੋਂ ਵੱਧ ਬੰਦਿਆਂ ਦੀ ਉੱਥੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ। ਠੀਕ ਹੈ।
ਹੋ ਸਕਦਾ ਕਿ ਇਸ ਪਾਲਿਸੀ ਵਾਪਸ ਲੈਣ ਤੋਂ ਬਾਅਦ ਲੱਖ ਦੀ ਬਜਾਏ ਬੰਦਾ ਉੱਥੇ 20-25 ਹਜ਼ਾਰ ਆਵੇ, 30 ਹਜ਼ਾਰ ਆਵੇ, ਹੈ ਨਾ, ਘੱਟ ਆਵੇ। ਸਵਾਲ ਘੱਟ ਵੱਧਦਾ ਨਹੀਂ ਹੈ, ਸਵਾਲ ਜੋਸ਼ ਦਾ। ਤੇ ਇਸ ਦੀ ਜਾਣਕਾਰੀ ਪੰਜਾਬ ਸਰਕਾਰ ਨੂੰ ਹੋ ਗਈ ਸੀ, ਇਲਮ ਹੋ ਗਿਆ ਸੀ। ਇਹਨਾਂ ਨੇ ਆਪਣੇ ਐਮਐਲਏਆਂ ਤੋਂ ਵੀ ਕੋਸ਼ਿਸ਼ ਕਰਾ ਕੇ ਦੇਖੀ ਇਹਦਾ ਪ੍ਰਚਾਰ ਕਰਾਉਣ ਦੀ, ਉਹ ਵੀ ਭੱਜ ਗਏ। ਇਹਨਾਂ ਨੇ ਆਪਣੇ ਚੇਅਰਮੈਨਾਂ ਤੋਂ ਵੀ, ਆਪਣੇ ਅਫਸਰਾਂ ਤੋਂ ਵੀ, ਪਟਵਾਰੀਆਂ ਤੋਂ ਵੀ, ਹੈ ਨਾ, ਜਦੋਂ ਉਹ ਸਾਰੇ ਭੱਜ ਗਏ ਫਿਰ ਇਹਨਾਂ ਦੀ ਉਹੀ ਪੁਲਿਸ, ਉਹੀ ਏਜੰਸੀਆਂ, ਹੈ ਨਾ, ਉਹਨਾਂ ਦੀਆਂ ਇਨਪੁਟ ਜਦੋਂ ਲਈਆਂ ਤੇ ਉੱਥੋਂ ਪਤਾ ਲੱਗਿਆ ਕਿ ਜਨਾਬ ਜ਼ਮੀਨ ਤਾਂ ਖਿਸਕ ਗਈ ਤੁਹਾਡੀ ਥੱਲੇ ਵਾਲੀ। ਸਹੀ ਹੈ। ਪਿੰਡਾਂ 'ਚ ਆਪਾਂ ਵੜ ਨਹੀਂ ਹੋਣਾ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੌੜਾ ਕੁੱਟ ਭਰਿਆ, ਕਿਉਂਕਿ ਇਹਨਾਂ ਨੇ ਇਸ ਪੈਸੇ ਦੇ ਨਾਲ ਬਹੁਤ ਸਕੀਮਾਂ ਘੜੀਆਂ ਹੋਈਆਂ ਸੀ ਜੀ। ਇਹ ਜ਼ਮੀਨ ਲੈ ਕੇ ਕੀ ਕਰਨਾ ਸੀ, ਉਹ ਕੋਈ ਯੋਜਨਾ ਨਹੀਂ ਸੀ। ਜ਼ਮੀਨ ਤੇ ਪੈਸਾ ਕਿਵੇਂ ਲੈਣਾ ਹੈ, ਉਹ ਯੋਜਨਾ ਸੀ ਬਸ। ਉਹ ਯੋਜਨਾ ਸੀ, ਸਹੀ ਗੱਲ। ਸੋ ਉਸ ਯੋਜਨਾ ਨੂੰ ਮਤਲਬ ਕਿ ਬੜਾ ਔਖਾ ਹੋ ਕੇ ਵਾਪਸ ਲੈਣਾ ਪਿਆ। ਚਲੋ, ਪਰ ਇੱਕ ਗੱਲ ਅਜੇ ਵੀ ਦਰੁਸਤ ਹੈ ਕਿ ਆਮ ਆਦਮੀ ਪਾਰਟੀ ਦੀ ਫਜ਼ੀਅਤ ਹੋਈ ਹੈ ਇਹਦੇ ਵਿੱਚ ਬਹੁਤ ਵੱਡੀ। ਔਰ ਹੁਣ ਵੀ ਉਹਨਾਂ ਦੇ ਐਮਐਲਏ, ਉਹਨਾਂ ਦੇ ਲੀਡਰ ਪਿੰਡਾਂ 'ਚ ਵੜਨ ਜੋਗੇ ਨਹੀਂ ਰਹੇ ਜੀ। ਚੰਗਾ ਜੇਕਰ ਮਾਲਵਿੰਦਰ ਕੰਗ ਨੇ ਜਿੱਦਣ ਇਹਦਾ ਵਿਰੋਧ ਕੀਤਾ ਸੀ, ਜਿੱਦਣ ਕੁਲਦੀਪ ਧਾਲੀਵਾਲ ਨੇ ਰਿਐਕਟ ਮਾੜਾ ਜਿਹਾ ਕੀਤਾ ਸੀ, ਜਿੱਦਣ ਦਿਨੇਸ਼ ਚੱਡੇ ਦੀ ਪੋਸਟ ਚਰਚਾ 'ਚ ਆਈ ਸੀ, ਜੇ ਇੰਨੇ ਰਾਜਨੀਤਿਕ ਘਾੜੇ ਨੇ, ਰਾਜਨੀਤੀ ਦੇ ਮਾਹਰ ਨੇ, ਤਾਂ ਉਸ ਦਿਨ ਆਪਣੇ 94 ਐਮਐਲਏ ਨੂੰ ਲਾਉਣ ਦੇ ਕੇ ਜਾਓ, ਦੋ ਅਸਤੀਫੇ ਤੇ ਪਿੰਡਾਂ 'ਚ ਵੜ ਜਾਓ ਜਾ ਕੇ ਕਿ ਅਸੀਂ ਨਹੀਂ ਕਰਦੇ। ਉਹਨਾਂ ਤੋਂ ਕਰਾ ਲੈਂਦੇ ਪਾਲਿਸੀ ਦਾ ਵਿਰੋਧ। ਸਹੀ, ਵਿਚਾਰਿਆਂ ਦਾ ਬੰਨ ਲੈਂਦੇ ਕਿ ਹਾਂ ਜੀ ਸਾਡੇ ਐਮਐਲਏ ਨਾਰਾਜ਼ ਸੀ, ਅਸਾਂ ਉਹਨਾਂ ਨੂੰ ਵੀ ਨਾਲ ਮਨਾਇਆ ਜੀ, ਲਓ ਜੀ ਅਸੀਂ ਵਾਪਸ ਲੈ ਲਈ। ਘੱਟੋ ਘੱਟ ਉਹ ਐਮਐਲਏ ਕਿਸੇ ਦੀ ਬੈਠਕ 'ਚ ਬੈਠਣ ਜੋਗੇ, ਕਿਸੇ ਦੇ ਘਰ 'ਚ ਚਾਹ ਦੀ ਪਤੀਲੀ ਤੋਂ ਕੌਲੀ ਭਰ ਕੇ ਚਾਹ ਪੀਣ ਜੋਗੇ ਤਾਂ ਰਹਿ ਜਾਂਦੇ। ਸਹੀ ਹੈ। ਤਾਂ ਤੁਹਾਨੂੰ ਰਾਜਨੀਤੀ ਵੀ ਨਹੀਂ ਕਰਨੀ ਆਉਂਦੀ ਤੇ ਪੰਜਾਬ ਦੇ ਲੋਕਾਂ ਦਾ ਭਲਾ ਵੀ ਨਹੀਂ ਕਰਨਾ ਆਉਂਦਾ। ਦੋਵਾਂ 'ਚੋਂ ਫੇਲ ਹੋਏ ਹੋ। ਪਰ ਇਹਦੇ ਬਾਵਜੂਦ ਜੇ ਤੁਸੀਂ ਕਹੋ ਕਿ ਅਜੇ ਸਿਆਸੀ ਫਿਜ਼ਾ 'ਚੋਂ ਬਾਹਰ ਹੋ ਗਏ, ਤਾਂ ਇਹ ਭੁਲੇਖਾ ਦੂਜੀਆਂ ਰਾਜਨੀਤਿਕ ਪਾਰਟੀਆਂ ਵੀ ਨਾ ਪਾਲਣ। ਠੀਕ ਹੈ। ਕਿਉਂਕਿ ਪ੍ਰਵੀਨ ਜੀ, ਜਿਹੜੀਆਂ ਪੰਜਾਬ ਦੀਆਂ ਅੱਜ ਦੀ ਤਰੀਕ ਦੀਆਂ ਅਜੋਕੀਆਂ ਰਾਜਨੀਤਿਕ ਧਿਰਾਂ ਨੇ, ਉਹ ਅਜੇ ਲੰਮੀਆਂ ਪਈਆਂ ਨੇ ਤੇ ਇਹਨਾਂ ਦਾ ਸਿਰ ਆਕਾਸ਼ ਨੂੰ ਲੱਗਿਆ ਸੀ। ਲੋਕਾਂ ਨੇ ਗੋਡੇ ਭਰ ਕਰ ਲਏ। ਸਹੀ ਹੈ। ਇਹ ਗੋਡਿਆਂ ਭਰ ਆ ਗਏ ਨੇ ਤੇ ਉਹ ਅਜੇ ਲੰਮੇ ਪਏ ਨੇ। ਜਾਂ ਤਾਂ ਉਹਨਾਂ ਨੂੰ ਗੋਡਿਆਂ ਭਰ ਤੱਕ ਇਹਨਾਂ ਦੇ ਬਰਾਬਰ ਆਉਣਾ ਪਊਗਾ ਜੇ, ਜਾਂ ਇਹਨਾਂ ਨੂੰ ਲੰਮੇ ਪਾਉਣਾ ਪਊਗਾ ਜੇ ਹੋਰ। ਸੋ ਇਸ ਲਈ ਫਿਰ ਇੱਕ ਸੁਰਤਾ ਆਊਗੀ। ਹੁਣ ਮਸਲਾ ਅਗਲੀ ਲੜਾਈ ਪੰਜਾਬ ਦੇ ਮੂਹਰੇ ਦਿੱਲੀ ਦੇ ਲੁਟੇਰਿਆਂ ਨੂੰ ਕੱਢਣ ਦੀ ਹੈ, ਦਿੱਲੀ ਦੇ ਠੱਗਾਂ ਨੂੰ ਇੱਥੋਂ ਪੰਜਾਬ ਤੋਂ ਬਾਹਰ ਕਰਨ ਦੀ ਹੈ। ਜਾਂ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉਹਨਾਂ ਦੇ ਗਲ ਵਿੱਚੋਂ ਨਿਕਲ ਕੇ ਬਾਹਰ ਆ ਜਾਵੇ, ਜਾਂ ਉਹਨਾਂ ਨੂੰ ਪੰਜਾਬੋਂ ਕੱਢ ਕੇ ਬਾਹਰ ਤੋਰ ਦੇਵੇ। ਨਹੀਂ ਫਿਰ ਇਹਨਾਂ ਦਾ ਵੀ ਭਲਾ ਹੋਣ ਵਾਲਾ ਨਹੀਂ। ਪੰਜਾਬ ਦੇ ਮੂਹਰੇ ਵੱਡੀ ਰਾਜਨੀਤਿਕ ਲੜਾਈ ਅੱਜ ਤੋਂ ਸ਼ੁਰੂ ਹੋਊਗੀ ਹੁਣ। ਜੀ ਬਈ ਬਿਲਕੁਲ ਸਹੀ ਹੈ। ਦੇਖੋ ਸ਼ਰਮਾ ਜੀ, ਗੱਲ ਇਹ ਆ ਵੀ ਅਸਲ ਦੇ ਵਿੱਚ ਸਰਕਾਰ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਵੀ ਇਹਦਾ ਵਿਰੋਧ ਬਹੁਤ ਹੋ ਰਿਹਾ। ਤੁਸੀਂ ਇਹਨਾਂ ਦੇ 4-5 ਲੀਡਰਾਂ ਦਾ ਹਵਾਲਾ ਦਿੱਤਾ ਤੇ ਕੋਰਟ ਦਾ ਵੀ ਹਵਾਲਾ ਦਿੱਤਾ ਅਦਾਲਤ ਦੇ ਵਿੱਚ। ਜਦੋਂ ਇਹਨਾਂ ਨੂੰ ਜਵਾਬ ਨਹੀਂ ਆਇਆ ਤੇ ਇਹਨਾਂ ਨੂੰ ਦਿਸ ਗਿਆ ਸੀ ਸਾਫ਼-ਸਾਫ਼ ਵੀ ਸਾਡੇ ਪੱਲੇ ਕੁਛ ਨਹੀਂ ਗਾ। ਫਿਰ ਵੋਟਾਂ ਲੈਣ ਕਿੱਥੇ ਨਿਕਲਣਾ? ਜਿਹੜੇ ਲੋਕਾਂ ਦੀਆਂ ਜ਼ਮੀਨਾਂ ਖੋਹਣ ਲੱਗੇ ਉਹਨਾਂ 'ਚ ਵੋਟਾਂ ਮੰਗਣ ਕਿਹੜੇ ਮੂੰਹ ਨਾਲ ਜਾਓਗੇ? ਉਹਨਾਂ 'ਚ ਚੋਣ ਪ੍ਰਚਾਰ ਕਿਹੜੇ ਮੂੰਹ ਨਾਲ ਕਰੋਗੇ? ਉਹਨਾਂ ਲੋਕਾਂ ਨੇ ਸਵਾਲ ਕਰਨਾ ਤੁਹਾਡੇ ਤੋਂ। ਤੇ ਵਾਕਈ ਇਹ ਪੰਜਾਬ ਦੇ ਏਕੇ ਦੀ ਜਿੱਤ ਹੈ, ਪੰਜਾਬ ਦੀ ਉਸ ਭਾਵਨਾ ਦੀ ਜਿੱਤ ਹੈ ਜਿਹੜੀ ਭਾਵਨਾ ਦੇ ਨਾਲ ਉਹ ਜ਼ਮੀਨ ਨੂੰ ਆਪਣੀ ਮਾਂ ਕਹਿੰਦਾ ਤੇ ਸਰਕਾਰਾਂ ਦੇ ਹਰ ਉਸ ਏਜੰਡੇ ਦਾ, ਹਰ ਉਸ ਹੁਕਮ ਦਾ, ਹਰ ਉਸ ਪਾਲਿਸੀ ਦਾ ਵਿਰੋਧ ਕਰਦਾ ਜਿਹਦੇ ਨਾਲ ਇਹ ਜ਼ਮੀਨ ਖੋਹਣ ਨੂੰ ਫਿਰਦੇ ਨੇ। ਤੁਸੀਂ ਜੀ ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਰਦੇ ਆਏ ਆ ਕਿ ਵਾਪਸ ਲੈਣੀ ਪੈਣੀ। ਬਿਲਕੁਲ ਸਹੀ ਜੀ। ਜਿਸ ਦਿਨ ਦੀ ਇਹਦੀ ਚਰਚਾ ਸੀ ਆਪਾਂ ਉਸ ਦਿਨ ਤੋਂ ਦੱਸਦੇ ਸੀ ਕਿ ਪੰਜਾਬ ਦੀ ਤਸਵੀਰ ਨੂੰ ਸਮਝੋ। ਤੇ ਸ਼ੁਕਰ ਹੈ ਇਹਨਾਂ ਨੂੰ 3 ਮਹੀਨਿਆਂ 'ਚ 88 ਦਿਨਾਂ 'ਚ ਸਮਝ ਆ ਗਈ। ਨਹੀਂ ਤਾਂ ਫਿਰ ਕੋਈ 385 ਦਿਨਾਂ ਦਾ ਵੀ ਸਰਟੀਫਿਕੇਟ ਹੈਗਾ ਸਾਡੇ ਕੋਲ। ਜੀ ਹੈਗਾ ਬਿਲਕੁਲ। ਸੀਗੇ ਸ਼ਾਇਦ ਭੁਲੇਖਾ ਦੂਰ ਹੋ ਗਿਆ ਇਹਨਾਂ ਦਾ। ਦੂਰ ਹੋ ਗਿਆ, ਸਹੀ ਹੈ। ਤੁਸੀਂ ਪੰਜਾਬ ਦੀਆਂ ਬਾਕੀ ਜੀ ਪ੍ਰਵੀਨ ਜੀ ਮਾਫ ਕਰਨਾ, ਅਜੇ ਨਾ ਸੁਚੇਤ ਅਜੇ ਨੋਟੀਫਿਕੇਸ਼ਨ ਰੱਦ ਹੋਣ ਦਾ ਆਰਡਰ ਨਹੀਂ ਆਇਆ। ਹਾਂਜੀ ਸਹੀ ਹੈ, ਸਹੀ ਬਿਲਕੁਲ। ਅਜੇ ਨੋਟ ਆਇਆ, ਮੀਡੀਆ ਬਿਆਨ ਆਏ ਨੇ ਲੀਡਰਾਂ। ਠੀਕ ਹੈ, ਹੁਣ ਭੱਜਣਾ ਔਖਾ ਹੋਊਗਾ ਇੰਨਾ ਕੁਝ ਕਰਨ ਤੋਂ ਬਾਅਦ। ਸਹੀ ਪਰ ਤਾਂ ਵੀ ਰਿਹਾ ਜਿਵੇਂ ਦਿੱਲੀ ਸੀ ਨਾ ਕਿ ਮੋਦੀ ਨੇ ਐਲਾਨ ਕਰਤਾ, ਕਹਿੰਦੇ ਨਾ ਅਸੀਂ ਉਸ ਦਿਨ ਤੱਕ ਨਹੀਂ ਆਉਂਦੇ ਜਦੋਂ ਤੱਕ ਉਸੇ ਸੰਸਦ 'ਚ ਲਿਆ ਕੇ ਇਹਨੂੰ ਵਾਪਸ ਨਹੀਂ ਲੈਂਦੇ। ਸਹੀ ਹੈ। ਉਸੇ ਇੱਥੇ ਵੀ ਸੁਚੇਤ ਰਹਿਣ ਦੀ ਲੋੜ ਹੈ ਕਿ ਠੀਕ ਹੈ, ਮੈਨੂੰ ਜਾਣਕਾਰੀ ਮਿਲ ਰਹੀ ਹੈ ਕਿ 1-2 ਦਿਨਾਂ 'ਚ ਨੋਟੀਫਿਕੇਸ਼ਨ ਵੀ ਰੱਦ ਹੋ ਜਾਊਗਾ ਤੇ ਆਉਂਦੇ ਦਿਨਾਂ 'ਚ ਕੈਬਨਿਟ ਦੇ ਵਿੱਚੋਂ ਲਿਆ ਕੇ ਵੀ ਇਹਨੂੰ ਖਤਮ ਵੀ ਕਰ ਦੇਣਗੇ। ਇਹ ਅੱਜ ਦੀ ਰਾਤ ਤੱਕ ਦੀ ਇਹ ਮਤਲਬ ਕਿ ਜਾਣਕਾਰੀ। ਹੁਣ ਅੱਜ ਕਿੱਧਰ ਨੂੰ ਅੱਗੇ ਵੱਧਦੇ ਨੇ ਅਜੇ ਪਤਾ ਨਹੀਂਗਾ, ਪਰ
ਇਸ ਤੱਕ ਪਹਿਰਾ ਦੇਣਾ ਪਊਗਾ ਕਿ ਨੋਟੀਫਿਕੇਸ਼ਨ ਵੀ ਰੱਦ ਹੋਵੇ, ਹੈ ਨਾ, ਤੇ ਉਹ ਤੋਂ ਬਾਅਦ ਆਪਣੀ ਕੈਬਨਿਟ ਦੇ ਵਿੱਚ ਲਿਆ ਕੇ ਇਸ ਪਾਲਿਸੀ ਨੂੰ ਜੋ ਉਹਦੀਆਂ ਸੁਧਾਈ ਕੀਤੀਆਂ ਸੀ, ਸਾਰਾ ਕੁਝ ਕੀਤਾ ਸੀ, ਉਸ ਨੂੰ ਰੱਦ ਕਰ। ਡੈਮੇਜ ਤਾਂ ਇਹਨਾਂ ਤੋਂ ਪਹਿਲਾਂ ਵਾਲੇ ਨਹੀਂ ਕੰਟਰੋਲ ਹੋ ਰਿਹਾ, ਜੇ ਹੁਣ ਯੂ ਟਰਨ ਮਾਰਾਂਗੇ ਤਾਂ ਜਿਹੜਾ ਇਸ ਤੋਂ ਬਾਅਦ ਡੈਮੇਜ ਹੋਊਗਾ ਉਹ ਤਾਂ ਫਿਰ ਅਨਕੰਟਰੋਲ ਹੀ ਹੋ ਜੂ ਸਾਰਾ ਕੁਝ। ਤੁਸੀਂ ਪੰਜਾਬ ਦੀਆਂ ਸਿਆਸੀ ਧਿਰਾਂ ਦਾ ਜ਼ਿਕਰ ਕੀਤਾ ਸ਼ਰਮਾ ਜੀ, ਅਕਾਲੀ ਦਲ ਇੱਕ ਹੋਰ ਜਿਹੜਾ ਹੋਣ ਦੇ ਵਿੱਚ ਆਇਆ, ਹੁਣ ਜੰਗ ਸ਼ੁਰੂ ਹੋ ਗਈ ਵੀ ਅਸਲੀ ਅਕਾਲੀ ਦਲ ਕਿਹੜਾ, ਕਿਉਂਕਿ ਜਿਸ ਤਰੀਕੇ ਦੇ ਨਾਲ ਹਰਪ੍ਰੀਤ ਸਿੰਘ ਜੀ ਨੇ ਉੱਥੇ ਖੜ ਕੇ ਸਪੀਚ ਦਿੱਤੀ ਹੈ, ਉਹ ਤੋਂ ਤਾਂ ਹੁਣ ਅੱਗੇ ਜਾ ਕੇ ਕਈ ਚੀਜ਼ਾਂ ਤੈਅ ਕਰਨੀਆਂ ਵੀ ਅਸਲੀ ਅਕਾਲੀ ਦਲ ਕਿਹੜਾ। ਦੇਖੋ, ਸ਼੍ਰੋਮਣੀ ਅਕਾਲੀ ਦਲ ਬਾਦਲ ਕਦੋਂ ਸ਼੍ਰੋਮਣੀ ਅਕਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਿਆ, ਹੈ ਨਾ, ਇਹ ਸਭ ਨੇ ਆਪਣੇ ਸਾਹਮਣੇ ਰੰਗ ਵਟਾਉਂਦਾ ਦੇਖਿਆ, ਪਰ ਉਹਦੇ ਪੈਰਲਲ ਦੂਜੇ ਕਿੰਨੇ ਹੀ ਅਕਾਲੀ ਦਲ ਆਉਂਦੇ ਰਹੇ, ਜਾਂਦੇ ਰਹੇ, ਹੈ ਨਾ, ਜਾਂ ਅਜੇ ਵੀ ਹੈਗੇ ਨੇ ਪਰ ਲੱਭਦੇ ਨਹੀਂ, ਜਾਂ ਇੱਕ ਨਵਾਂ ਹੁਣ ਅੰਮ੍ਰਿਤਪਾਲ ਹੋਰਾਂ ਦਾ ਅਕਾਲੀ ਦਲ ਦੇ ਰੂਪ ਚ ਵੀ ਸਾਹਮਣੇ ਆਇਆ। ਸੋ ਇਸ ਲਈ ਅਕਾਲੀ ਦਲ ਪੰਜਾਬ ਦੇ ਵਿੱਚ ਕਈ ਵਾਰ ਜੰਮੇ ਜੀ। ਪਰ ਇਹ ਅਕਾਲੀ ਦਲ ਕੱਲ ਜਿਹਦੀ ਹੋਂਦ ਚ ਆਉਣਾ ਸੀਗਾ, ਜਿਹਦੀ ਪ੍ਰਕਿਰਿਆ ਤਹਿਤ ਮਤਲਬ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਚੁਣੇ ਗਏ ਤੇ ਧਾਰਮਿਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਹੋਰੀ ਚੁਣੇ ਗਏ। ਹਾਂਜੀ। ਸੋ ਗਿਆਨੀ ਤੇ ਬੀਬੀ ਸਤਵੰਤ ਕੌਰ ਹੋਰਾਂ ਦੀ ਚੋਣ ਨੇ ਨਵਾਂ ਇਤਿਹਾਸ ਪੰਜਾਬ ਚ ਸਿਰਜਿਆ, ਇਸ ਕਿ ਵੀ ਇਹ ਇੱਕ ਨਵੇਕਲਾ ਅਕਾਲੀ ਦਲ ਆ ਜਿਹੜਾ ਕਿਸੇ ਚੋਂ ਨਿਕਲ ਕੇ ਸਿੱਧੇ ਰੂਪ ਚ ਨਹੀਂ ਜੰਮਿਆ, ਇਹ ਧਰਾਤਲ ਤੋਂ ਮੈਂਬਰਸ਼ਿਪ ਕਰਕੇ ਉੱਠਿਆ ਜੀ। ਬੇਸ਼ੱਕ ਧਾਰ ਲਹਿਰ ਵਾਲੇ ਉਹ ਫਿਰਦੇ ਨੇ ਜਿਨ੍ਹਾਂ ਨੇ ਚੰਗੀਆਂ ਮਲਾਈਆਂ ਉੱਧਰ ਵੀ ਛਕੀਆਂ ਨੇ, ਸਾਰਾ ਕੁਛ ਹੈ ਨਾ, ਉੱਧਰ ਵੀ ਸਾਰੇ ਸੁੱਖ ਮਾਣੇ ਨੇ, ਉਹ ਵੀ ਵਿੱਚੇ ਫਿਰਦੇ ਨੇ, ਪਰ ਫੇਰ ਵੀ ਉਹ ਪ੍ਰਧਾਨਗੀ ਦੀ ਦੌੜ ਚ ਇਸ ਲਈ ਬਾਹਰ ਹੋ ਗਏ ਸੀ, ਉਹ ਤਾਂ ਰਾਜਨੀਤਿਕ ਇੱਛਾ ਵਾਲੇ ਲੋਕ ਨੇ, ਉਹ ਰਾਜਨੀਤਿਕ ਅਹੁਦਿਆਂ ਦੀ ਇੱਛਾ ਵਾਲੇ ਲੋਕ ਨੇ, ਉਹ ਤਾਂ ਸੱਤਾ ਸੁੱਖ ਮਾਨਣ ਦੀ ਇੱਛਾ ਵਾਲੇ ਲੋਕ ਨੇ। ਤੇ ਇੱਥੇ ਨੁਕਤਾ ਇਹ ਸੀਗਾ ਕਿ ਜਿਹਨੇ ਪ੍ਰਧਾਨ ਬਣਨਾ ਉਹਨੇ ਰਾਜਨੀਤਿਕ ਚੋਣ ਨਹੀਂ ਲੜਨੀ। ਸਹੀ ਆ। ਫਿਰ ਉਹ ਤਾਂ ਪਹਿਲਾਂ ਹੀ ਮੁਕਾਬਲੇ ਚੋਂ ਬਾਹਰ ਸੀ, ਫਿਰ ਉੱਥੇ ਤਾਂ ਕੋਈ ਅਜਿਹੀ ਸ਼ਖਸੀਅਤ ਆ ਸਕਦੀ, ਚਾਹੇ ਬੀਬੀ ਸਤਵੰਤ ਕੌਰ ਦਾ ਨਾਮ ਸੀ, ਚਾਹੇ ਗਿਆਨੀ ਹਰਪ੍ਰੀਤ ਸਿੰਘ ਦਾ, ਦੋਵਾਂ ਚੋਂ ਕੋਈ ਵੀ ਚੁਣਿਆ ਜਾਂਦਾ, ਇਤਿਹਾਸ ਤਾਂ ਸਿਰਜਿਆ ਹੀ ਜਾਣਾ ਸੀ। ਗਿਆਨੀ ਹਰਪ੍ਰੀਤ ਸਿੰਘ ਨਾਮ ਬਾਬਾ ਸਰਬਜੋਤ ਸਿੰਘ ਬੇਦੀ ਹੋਰਾਂ ਨੇ ਪੇਸ਼ ਕੀਤਾ ਤੇ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਉਹਦੀ ਪ੍ਰੋੜਤਾ ਕੀਤੀ ਤੇ ਸੰਗਤ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਠੀਕ ਹੈ। ਇਸ ਦੇ ਵਿੱਚ ਜਿਹੜਾ ਮੁੱਖ ਪਹਿਲੂ ਆ ਉਹ ਇਹ ਹੈ ਕਿ ਲੜਾਈ ਅਸਲੀ ਅਕਾਲੀ ਦਲ ਦੀ, ਉਹਦਾ ਮੁੱਢ ਖੁਦ ਬਾਦਲ ਧਿਰ ਨੇ ਉਸ ਦਿਨ ਤੋਂ ਹੀ ਬੰਨਤਾ ਸੀ ਜਦੋਂ ਤੇਜਾ ਸਿੰਘ ਸਮੁੰਦਰੀ ਹੱਲ ਦੇਣੋਂ ਇਨਕਾਰ ਕੀਤਾ। ਉਸ ਦਾ ਮੁੱਢ ਉਸ ਸਮੇਂ ਹੀ ਵੱਜ ਹੋਇਆ ਜਦੋਂ ਉਹਨਾਂ ਨੇ ਕਿਹਾ ਜੀ ਕਿ ਚਲੋ ਫਿਰ ਭਾਈ ਗੁਰਦਾਸ ਹਾਲ ਕਰਾ ਦਿੰਦੇ, ਇੱਥੇ ਮੁਰੰਮਤ ਜੀ ਚੱਲਦੀ ਹੈ, ਪਰ ਤੁਹਾਡੇ ਲਈ ਸਾਫ਼ ਸਫਾਈ ਜੀ ਕਰਾ ਦਿੰਦੇ ਆ, ਤੁਸੀਂ ਇੱਥੇ ਕਰ ਲਿਓ। ਉੱਥੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰਨ ਦਿਆਂਗੇ ਜੀ ਕਿ ਉੱਪਰ ਭਈਏ ਕੰਮ ਕਰਦੇ ਜਾਂ ਕਰਦੇ ਜੀ। ਉਹ ਕਹਿੰਦੇ ਕੋਈ ਹੋਰ ਹਾਲ ਖੋਲ ਲੈਂਦੇ ਆਪਾਂ। ਉਹ ਕਹਿੰਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਾਂਗੇ, ਬਾਦਲਾਂ ਦੇ ਇਜਲਾਸ ਕਿਹੜਾ ਹੋਇਆ ਸੀ, ਮਤਲਬ ਇਹਦਾ ਤਾਂ ਅਸਲੀ ਨੁਕਸਾ ਤਾਂ ਤੁਹਾਡਾ। ਸਹੀ ਹੈ। ਫਿਰ ਉੱਥੋਂ ਬੁਰਜ ਅਕਾਲੀ ਬਾਬਾ ਫੁੱਲਾ ਸਿੰਘ ਉੱਥੇ ਮਤਲਬ ਕਿ ਨਿੰਗ ਜਥੇਬੰਦੀ 96 ਕਰੋੜੀ ਬਾਬਾ ਬਲਵੀਰ ਹੋਰਾਂ ਦਾ, ਹੈ ਨਾ, ਉਹਦੇ ਹਵਾਲੇ ਨਾਲ ਫਿਰ ਉਹ ਸਥਾਨ ਉਹ ਖੋਲਿਆ ਤੇ ਉੱਥੇ ਬੁਰਜ ਅਕਾਲੀ ਬਾਬਾ ਫੁੱਲਾ ਸਿੰਘ ਦੇ ਉਸ ਸਥਾਨ ਦੇ ਉੱਤੇ ਫਿਰ ਇਹ ਇਜਲਾਸ ਹੋਇਆ। 500 ਦੇ ਕਰੀਬ ਡੈਲੀਗੇਟ ਸੀ। ਉਹਨਾਂ ਡੈਲੀਗੇਟਾਂ ਨੇ ਮਤਲਬ ਕਿ ਉਹਦੇ ਵਿੱਚ ਬਾਹਰ ਤੋਂ ਵੀ ਕੁਝ ਸੀਗੇ, ਵਕਤ ਜ਼ਿਆਦਾਤਰ ਪੰਜਾਬ ਸਾਰੀ ਲੀਡਰਸ਼ਿਪ ਸੀ। ਚੋਣ ਹੋਈ। ਇਹ ਲੜਾਈ ਦਾ ਮੁੱਢ ਹੁਣ ਇਸ ਗੱਲ ਨੂੰ ਵੱਜ ਗਿਆ ਕਿ ਅੱਜ ਮਸਲਾ ਅਸਲੀ ਅਕਾਲੀ ਦਲ ਕਿਹੜਾ ਇੱਥੋਂ ਸ਼ੁਰੂ ਹੋਣਾ। ਦੋਏ ਇੱਕੋ ਧਿਰਾਂ ਚੋਂ ਨੇ। ਬੇਸ਼ੱਕ ਅਕਾਲੀ ਦਲ 1920 ਹੈਗਾ, ਬੇਸ਼ੱਕ ਅੰਮ੍ਰਿਤਪਾਲ ਵਾਲਾ ਅਕਾਲੀ ਦਲ ਹੈਗਾ, ਬੇਸ਼ੱਕ ਮਾਨ ਦਲ ਵਾਲਾ ਅਕਾਲੀ ਦਲ ਹੈਗਾ, ਪਰ ਇਹ ਇੱਕ ਦੂਸਰੇ ਦੇ ਪੈਰਲਲ ਹੁਣ ਤੁਰਨਾ, ਕਿਉਂਕਿ ਮਤੇ ਬਹੁਤ ਕੁਝ ਬਿਆਨ ਕਰਦੇ ਨੇ। ਜਿਹੜੇ ਮਤੇ ਨੇ ਨਾ, ਉਹ ਮਤਿਆਂ 'ਚ ਅਨੰਦਪੁਰ ਸਾਹਿਬ ਵਾਲਾ ਮਤਾ ਹੈ, ਹਾਂਜੀ, ਉਹ ਮਤਿਆਂ 'ਚ ਚੰਡੀਗੜ੍ਹ ਦਾ ਮਤਾ ਹੈ, ਉਹ ਮਤਿਆਂ 'ਚ ਪੰਜਾਬੀ ਬੋਲਦੇ ਖਿੱਤਿਆਂ ਦਾ ਮਤਾ ਹੈ, ਉਹਦੇ ਵਿੱਚ ਫੈਡਰਲ ਢਾਂਚੇ ਵਾਲਾ ਮਤਾ ਹੈ, ਪੰਜਾਬ ਦੀ ਖੁਦ ਮੁਖਤਿਆਰੀ ਦਾ ਮਤਾ ਹੈ, ਉਹਦੇ ਵਿੱਚ ਮਤਲਬ ਕਿ ਪੰਜਾਬ ਤੇ ਬਾਹਰੀਆਂ ਨੂੰ ਨੌਕਰੀ ਨਹੀਂ ਦਿਆਂਗੇ ਉਹ ਮਤਾ ਹੈ, ਉਹਦੇ ਵਿੱਚ ਪੰਜਾਬ ਤੋਂ ਬਾਹਰੀ ਜ਼ਮੀਨਾਂ ਨੂੰ ਖਰੀਦ ਸਕਣਗੇ ਉਹ ਮਤਾ ਹੈ। ਸੋ ਪੰਜਾਬ ਜੋ ਚਾਹੁੰਦਾ ਹੈ ਉਹ ਸਾਰੇ ਮਤਿਆਂ ਦੇ ਰੂਪ 'ਚ ਆ ਗਏ। ਕੀ ਉਸ ਨੂੰ ਧਰਾਤਲ ਤੇ ਲੜਾਈ ਦੇ ਰੂਪ 'ਚ ਲਿਜਾਣਗੇ ਉਹ ਦੇਖਣ ਵਾਲੀ ਗੱਲ ਹੈ। ਜਾਂ ਪਹਿਲਾਂ ਮੰਗ ਜਿਹੇ ਮਤੇ ਐ ਤਾਂ ਬਾਦਲਾਂ ਦੇ ਰਾਜ 'ਚ ਵੀ ਪੈਂਦੇ ਰਹੇ, ਕਈ ਵਾਰ SGPC 'ਚ ਕਿੰਨੇ ਮਤੇ ਪੈਂਦੇ ਨੇ, ਬਾਅਦ ਚੋਂ ਕਦੇ ਉਹਦੇ ਤੇ ਲੜਾਈ ਲੜਦੇ ਨਜ਼ਰ ਨਹੀਂ ਆਏ, ਉਹ ਮਤਿਆਂ ਦੀ ਪੈਰਵੀ ਹੁੰਦੀ ਨਜ਼ਰ ਨਹੀਂ ਆਈ। ਜੇ ਹੁਣ ਇਹ ਪੈਰਵੀ ਕਰਨਗੇ ਤਾਂ ਫਿਰ ਉਹਦੀ ਮਤਲਬ ਕਿ ਜੇ ਕਾਟ ਹੈ ਜਾਂ ਮਾਰ ਹੈ ਉਹ ਝੱਲਣੀ ਪੈਣੀ ਹੈ ਬਾਦਲ ਦਲ। ਸੋ ਪਹਿਲੀ ਚੁਣੌਤੀ ਇਸ ਨਵੇਂ ਅਕਾਲੀ ਦਲ ਦੇ ਮੂਹਰੇ ਇਹੀ ਸਾਬਤ ਕਰਨ ਦੀ ਖੜੀ ਹੈ ਕਿ ਅਸਲੀ ਅਕਾਲੀ ਦਲ ਤੁਹਾਡੇ ਵਾਲਾ ਮੰਨੀਏ ਕਿ ਬਾਦਲ ਵਾਲਾ ਮੰਨੀਏ। ਬਾਦਲ ਵਾਲਾ, ਸਹੀ ਹੈ।
ਉਹਦੇ ਵਿੱਚੋਂ ਪ੍ਰਵਾਨ ਚੜ੍ਹਨ ਦੇ ਲਈ ਇਹਨਾਂ ਦੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਬਹੁਤ ਹੋਊਗੀ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ ਕਿ ਇਜਲਾਸ ਹੋ ਗਿਆ, ਟੀਮ ਬਣ ਗਈ, ਕੱਲ ਨੂੰ ਅਸੀਂ 31 ਮੈਂਬਰੀ ਵੀ ਚੁਣ ਲੈਣੀ ਆ, ਅਧਿਕਾਰ ਦੇਤੇ ਪ੍ਰਧਾਨ ਜੀ ਨੂੰ। ਇਹ ਫਾਰਮੂਲਾ ਉਹੀ ਲਿਆਂਦਾ ਬਾਦਲ ਵਾਲੇ ਕਿ ਵੀ ਜਦੋਂ ਤੁਸੀਂ ਪ੍ਰਧਾਨ ਡੈਲੀਗੇਟਾਂ 'ਚ ਬੈਠ ਕੇ ਚੁਣ ਰਹੇ ਹੋ, ਬੇਸ਼ੱਕ ਉਹ ਵੀ ਨਾ ਪਹਿਲਾਂ ਹੀ ਤੈਅ ਹੋ ਗਿਆ ਸੀ, ਸਭ ਨੂੰ ਪਤਾ ਹੈ ਨਾ, ਤੇ ਹੁਣ ਘੱਟ ਮੈਂਬਰ ਉੱਥੋਂ ਬੈਠ ਕੇ ਚੁਣ ਲਓ, 31 ਮੈਂਬਰ ਸੰਗਤ ਚੋਂ ਹੀ ਚੁਣ ਲਓ। ਸਹੀ, ਪ੍ਰਧਾਨ ਅਧਿਕਾਰ ਦੇਣੇ ਆ ਕਿ ਜੀ ਤੁਸੀਂ 31 ਮੈਂਬਰ ਚੁਣ ਲਓ, ਤੇ ਉਹਨਾਂ 31 ਮੈਂਬਰਾਂ ਕੋਲ ਅਧਿਕਾਰ ਇਹ ਹੈ ਕਿ ਜੇ ਉਹ ਚਾਹਣ ਪ੍ਰਧਾਨ ਬਦਲ ਸਕਦੇ ਆ। ਜੇ ਪ੍ਰਧਾਨ ਨਹੀਂ ਚੁਣ ਕੇ ਆਪਣੇ ਬੰਦੇ ਲਿਆਉਣੇ ਆ, ਫਿਰ ਉਹ ਕਾਹਨੂੰ ਆਪਣਾ ਪ੍ਰਧਾਨ ਬਦਲਣਗੇ? ਸਹੀ। ਤਾਂ ਫਿਰ ਉਹ ਤਾਂ ਡੈਲੀਗੇਟ ਚੋਂ ਜਨਰਲ ਇਜਲਾਸ ਚੁਣੇ ਜਾਣੇ ਚਾਹੀਦੇ ਸੀ ਨਾ ਉਹ 31 ਮੈਂਬਰ। ਸੋ ਇਸ ਲਈ ਇਹ ਫਾਰਮੂਲਾ ਉਹੀ ਹੈ ਬਾਦਲਾਂ ਲਈ ਜੀ। ਹਾਂ, ਉਹ ਚੀਜ਼ ਚੰਗੀ ਹੋਈ ਹੈ ਉਹ ਇਹ ਹੈ ਕਿ ਪ੍ਰਧਾਨ ਦੀ ਟਰਮ 6 ਸਾਲ ਤੋਂ ਵੱਧ ਨਹੀਂ ਹੋਏਗੀ, 3-3 ਸਾਲ ਦੀਆਂ 2 ਟਰਮਾਂ ਹੀ ਹੋਣਗੀਆਂ। ਉਹ ਤੋਂ ਬਾਅਦ ਉਹ ਪ੍ਰਧਾਨ ਨਹੀਂ ਬਣ ਸਕੇਗਾ। ਇਹਦਾ ਮਤਲਬ ਪਰਿਵਾਰਵਾਦ ਵਾਲਾ ਗੱਲਬਾ ਲਗਭਗ ਉਤਰ ਸਕਦਾ ਜੀ। ਫਿਰ ਉਹਦੇ ਵਿੱਚ ਅਹਿਮ ਹੈ ਕਿ ਜੇ ਪ੍ਰਧਾਨ ਨੇ ਰਾਜਨੀਤਿਕ ਚੋਣ ਲੜਨੀ ਹੈ, ਉਹ ਰਾਜਨੀਤਿਕ ਚੋਣ ਨਹੀਂ ਲੜ ਸਕਦੇ। ਜੇ ਲੜਨੀ ਹੈ 1 ਸਾਲ ਪਹਿਲਾਂ ਅਸਤੀਫਾ ਦੇਣਾ ਪਊਗਾ ਪ੍ਰਧਾਨਗੀ, ਪਹਿਲਾਂ 1 ਸਾਲ ਪਹਿਲੇ ਹੋਣਾ ਪਊਗਾ। ਸੋ ਇਹ ਕੁਛ ਅਜਿਹੇ, ਤੇ ਪੰਥ ਜਿਹੜੀ ਧਾਰਮਿਕ ਕੌਂਸਲ ਬਣਾਈ ਹੈ ਉਹਦੇ ਤਾਲਮੇਲ ਨਾਲ ਚੱਲੇਗਾ। ਇਹਦਾ ਮਤਲਬ ਪੰਥਕ ਏਜੰਡਾ ਨਾਲ ਰਹੇਗਾ ਹੁਣ ਇਹਦੇ ਵਿੱਚ। ਸੋ ਇਹ ਪਹਿਲ ਕਦਮੀ। ਜੇ ਪੰਥਕ ਕੌਂਸਲ ਦੀ ਰੂਪਰੇਖਾ ਕੀ ਹੋਊਗੀ ਉਹ ਜੇ ਸਪਸ਼ਟ ਹੋਣਾ, ਬਾਕੀ ਆਪਣੇ ਹੀ 15 ਲੱਖ ਜਿਹੜੇ ਮੈਂਬਰ ਕਹਿੰਦੇ ਨੇ ਉਹਨਾਂ ਚੋਂ ਹੀ ਲੈਣੇ ਨੇ ਜਾਂ ਬਾਹਰੋਂ ਵੀ ਲੈਣੇ ਜਾਂ ਹੋਰ ਦਲਾਂ ਚੋਂ ਵੀ ਲੈਣੇ ਨੇ ਧਾਰਮਿਕ ਕੌਂਸਲ ਦੇ ਵਿੱਚ। ਸੋ ਉਹ ਨੁਕਤੇ ਨਿਗਾਹ ਤੇ ਵੀ ਨਜ਼ਰ ਰਹੇਗੀ। ਸੋ ਸਿੱਧੀ ਲੜਾਈ ਇਹਨਾਂ ਦੀ ਪੰਜਾਬ ਮੁੱਦਿਆਂ ਤੇ ਬਾਅਦ ਚੋਂ, ਕੇਂਦਰ ਵਾਲੇ ਮੁੱਦਿਆਂ ਤੇ ਬਾਅਦ ਚੋਂ। ਪਹਿਲੀ ਲੜਾਈ ਇਹੀ ਹੈ ਕਿ ਬਾਦਲ ਅਸਲੀ ਅਕਾਲੀ ਦਲ ਕਿ ਗਿਆਨੀ ਹਰਪ੍ਰੀਤ ਅਸਲੀ ਅਕਾਲੀ ਦਲ ਹੈ ਨਾ। ਹੁਣ ਸੁਖਬੀਰ ਬਨਾਮ ਗਿਆਨੀ ਹਰਪ੍ਰੀਤ, ਗਿਆਨੀ ਹਰਪ੍ਰੀਤ ਬਨਾਮ ਸੁਖਬੀਰ, ਅਕਾਲੀ ਦਲ ਬਾਦਲ ਬਨਾਮ ਨਵਾਂ ਅਕਾਲੀ ਦਲ ਇਹ ਹੋਣ ਜਾ ਰਿਹਾ। ਅਜੇ ਨਾਮ ਨੂੰ ਲੈ ਕੇ ਖੇਡ ਹੋ ਰਹੀ ਹੈ, ਉਹ ਨੁਕਤਾ ਜੇ ਪੇਚ ਫਸਣਾ ਹੈ ਨਾ, ਕਿਉਂਕਿ ਕੁਝ ਮੀਡੀਆ ਵਾਲੇ ਸਾਡੇ ਇਸ ਨੂੰ ਬਾਗੀ ਅਕਾਲੀ ਧੜਾ ਕਹਿ ਰਹੇ ਨੇ, ਜਦੋਂ ਕਿ ਜੇ ਆਪਾਂ ਨੁਕਤੇ ਨਿਗਾਹ ਤੋਂ ਦੇਖੀਏ ਤਾਂ ਹੁਣ ਅਕਾਲ ਤਖਤ ਸਾਹਿਬ ਤੋਂ ਬਾਅਦ ਇਹ ਇੱਕ ਤਰ੍ਹਾਂ ਨਾਲ ਉਸ ਪ੍ਰਕਿਰਿਆ ਚੋਂ ਨਿਕਲ ਕੇ ਜਨਮਿਆ, ਤੇ ਇਹਦਾ ਮਤਲਬ ਕੀ ਉਹ ਇੱਕ ਸਾਜ਼ਿਸ਼ ਤਹਿਤ ਇਹ ਨਾਂ ਦਿੱਤਾ ਜਾ ਰਿਹਾ। ਇਸ ਲਈ ਕਈ ਮੋਰਚਿਆਂ ਤੇ ਲੜਾਈ ਹੈ ਜੇ ਇਹਨਾਂ ਮੂਹਰੇ ਖੜੀ ਹੈ, ਇਹਨਾਂ ਆਸਾਨ ਨਹੀਂ ਹੈਗਾ। ਪਰ ਫਿਰ ਵੀ ਗਿਆਨੀ ਹਰਪ੍ਰੀਤ ਸਿੰਘ ਤੋਂ ਕਈ ਲੋਕ ਬਹੁਤ ਤਵੱਕੋ ਰੱਖਦੇ, ਬਹੁਤ ਉਮੀਦ ਰੱਖਦੇ ਨੇ। ਸੋ ਦੇਖਦੇ ਹਾਂ ਜੀ ਇਹ ਹੁਣ ਅਸਲੀ ਅਕਾਲੀ ਦਲ ਕਿਹੜਾ ਹੋ ਕੇ ਨਿੱਤਰਦਾ। ਹਾਂਜੀ ਬਿਲਕੁਲ। ਤੇ ਜਿਹੜੀ ਉਹਨਾਂ ਨੇ ਤਕਰੀਰ ਕੀਤੀ ਉੱਥੇ ਜਦੋਂ ਉਹਨਾਂ ਨੇ ਅਹੁਦਾ ਸੰਭਾਲਿਆ, ਉਸ ਤਕਰੀਰ ਦੇ ਵੀ ਖਾਸੀ ਚਰਚਾ ਹੋ ਰਹੀ ਹੈ। ਉਸ ਤਕਰੀਰ ਦੇ ਬਾਰੇ ਵੀ ਲੋਕ ਕਹਿ ਰਹੇ ਨੇ ਕਿ ਇਹਨੇ ਬਾਦਲਾਂ ਨੇ ਜੋ ਕੀਤਾ, ਜਿਸ ਤਰੀਕੇ ਦੇ ਵਿੱਚ ਇਹ ਸਾਰਾ ਵਰਤਾਰਾ ਜੋ ਸਿਆਸੀ ਤੌਰ ਤੇ ਇੱਕ ਨਵਾਂ ਗੁੱਟ ਆਪਣੇ ਸਾਹਮਣੇ ਆਇਆ, ਇਹ ਕਿਉਂ ਨਿਕਲਿਆ, ਕਿਉਂ ਬਣਿਆ, ਤੇ ਇਹਦੇ ਕੀ ਮੰਤਵ ਨੇ, ਇਹ ਕੀ ਇਹਦੇ ਏਜੰਡੇ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਬਾਦਲ ਪਰਿਵਾਰ ਤੇ ਖਾਸੇ ਨਿਸ਼ਾਨੇ ਸਾਧੇ ਨੇ। ਇਸ ਤਕਰੀਰ ਦੇ ਮਾਇਨੇ ਕੀ ਕੱਢੀਏ? ਪ੍ਰਵੀਨ ਜੀ, ਸਿੱਖੀ ਦੇ ਵਿੱਚ ਜਾਤ ਪਾਤ ਲਈ ਕੋਈ ਥਾਂ ਨਹੀਂ ਹੈ, ਪਰ ਇਹੀ ਸਿੱਖੀ ਦੀ ਨੁਮਾਇੰਦਗੀ ਕਰਨ ਵਾਲੀ ਪੰਥਕ ਪਹਿਲੂਆਂ ਤੋਂ ਉੱਠ ਕੇ ਪੰਜਾਬ ਪਹਿਲੂਆਂ ਤੱਕ ਦੀ ਰਾਜਨੀਤੀ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਵੀ ਵਿੰਗ ਬਣੇ ਹੋਏ ਨੇ, ਹਨਾ, ਕਿ ਐਸੀ ਵਿੰਗ ਦਾ ਪ੍ਰਧਾਨ ਹੈ ਜੀ, ਇਹ BC ਵਿੰਗ ਦਾ ਜੀ, ਉਹਦੀ ਨੁਮਾਇੰਦਗੀ, ਸਾਰਾ ਕੁਛ ਹੈ। ਤੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਵੈਸੇ ਕਹਿੰਦੇ ਜਿਹਾ ਕੁਛ ਨਹੀਂ, ਪਰ ਕਦੇ ਵੀ ਐਸੀ ਭਾਈਚਾਰੇ ਚੋਂ ਕਿਸੇ ਨੂੰ SGPC ਦਾ ਪ੍ਰਧਾਨ ਨਹੀਂ ਬਣਾਇਆ, ਸੀਨੀਅਰ ਵਾਈਸ ਪ੍ਰਧਾਨ ਹੀ ਬਣਾਉਂਦੇ ਨੇ ਲਗਭਗ। ਸਹੀ ਹੈ, ਕਿਤੇ ਕੁਛ ਪਿਆ। ਸੋ ਉਹਦਾ ਬਿਨਾਂ ਕਿਹਾ ਮਤਲਬ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਣਨਾ ਇਹ ਅਕਾਲੀ ਦਲ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਐਸੀ ਭਾਈਚਾਰੇ ਚੋਂ ਕਿਸੇ ਨੂੰ ਪ੍ਰਧਾਨਗੀ ਮਿਲੀ ਹੈ, ਜਦੋਂ ਕਿ ਆਪਾਂ ਫਿਰ ਸਪਸ਼ਟ ਕਰਦੇ ਹਾਂ ਕਿ ਸਿੱਖ ਧਰਮ ਦੇ ਹਵਾਲੇ ਨਾਲ ਕੋਈ ਜਾਤ ਪਾਤ ਦਾ ਪਹਿਲੂ ਨਹੀਂ, ਪਰ ਇਸ ਨੁਕਤੇ ਨਿਗਾਹ ਤੋਂ ਵੀ ਦੇਖਿਆ ਜਾ ਜੀ ਅੱਜ ਦੀ ਤਰੀਕ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਸਥਾਨਕ ਸਾਡੇ ਪਿੰਡਾਂ ਕਸਬਿਆਂ ਦੇ ਗੁਰੂ ਘਰਾਂ ਦੇ ਵਿੱਚ ਸੇਵਾਦਾਰਾਂ ਵਜੋਂ, ਗ੍ਰੰਥੀ ਸਿੰਘਾਂ ਵਜੋਂ, ਰਾਗੀ ਸਿੰਘਾਂ ਵਜੋਂ ਵੱਡੀ ਸੇਵਾ ਇਸ ਭਾਈਚਾਰੇ ਚੋਂ ਆਉਂਦੀ ਹੈ। ਜ਼ਿਆਦਾਤਰ ਸੇਵਾ ਹੁਣ ਇਸ ਭਾਈਚਾਰੇ ਚੋਂ ਆਉਂਦੀ ਹੈ ਜੀ। ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਮੈਂ ਜਦੋਂ ਇਸ ਪਿੰਡ 'ਚ ਨਿਤਰਿਆ ਤੇ ਮੈਨੂੰ ਮਤਲਬ ਕਹਿ ਰਹੇ ਨੇ ਕਿ ਦੇਖੋ ਜੀ ਇਹ ਤਾਂ ਗਿਆਨੀ ਜਥੇਦਾਰ ਸੀ ਜੀ, ਮੱਥੇ ਟਿਕਦੇ ਸੀ ਜੀ,
ਹੈ ਨਾ। ਹੁਣ ਇਹਨੂੰ 4 ਫੁੱਟੀਏ ਨੂੰ ਕਿਹਨੇ ਪੁੱਛਣਾ ਹੈ ਨਾ, ਕਿ ਉਹ ਕਹਿੰਦੇ ਕਿ ਮੇਰੇ ਬਾਰੇ ਕਹਿਣਗੇ ਕਿ ਜੀ ਇਹ ਦੇਖੋ ਜੀ ਇਹ ਤਾਂ ਹੁਕਮਨਾਮਾ ਹੀ ਇਸ ਲਈ ਦਿੱਤਾ ਕਿਉਂਕਿ ਅਜਿਹਾ ਪ੍ਰਚਾਰ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਕਿ ਤਾਂ ਆਪਣੇ ਬਣ ਲਈ ਉਹ ਰਾਹ ਕੱਢਿਆ ਸੀ ਜੀ, ਆਪ ਬਣਨਾ ਸੀ। ਉਹ ਕਹਿੰਦੇ ਕਿ ਭਰਾਵਾ ਧੰਨਵਾਦ ਬਾਦਲੋਂ ਤੁਹਾਡਾ ਕਿ ਮੈਂ ਤਾਂ ਅੱਜ ਜੇ ਪ੍ਰਧਾਨ ਬਣਿਆ ਤੁਹਾਡੇ ਕਰਕੇ ਬਣਿਆ, ਤੁਸੀਂ ਮੈਨੂੰ ਨਾ ਜਥੇਦਾਰ ਤੋਂ ਹਟਾਉਂਦੇ ਨਾ ਮੈਂ ਇੱਧਰ ਆਉਂਦਾ। ਸਹੀ, ਮੈਂ ਤਾਂ ਉੱਥੇ ਸੇਵਾ ਕਰਕੇ ਖੁਸ਼ ਸੀਗਾ, ਤੁਸੀਂ ਉਹ ਮੈਨੂੰ ਉੱਧਰ ਇਸ ਲਈ ਮੈਂ ਤਾਂ ਇੱਧਰ ਆ ਗਿਆ। ਕਹਿੰਦੇ ਮੈਨੂੰ ਕਹਿੰਦੇ ਨੇ ਕਿ ਗ੍ਰੰਥੀ ਨੂੰ ਰਾਜਨੀਤੀ ਥੋੜਾ ਆਉਂਦੀ ਆ ਜੀ। ਸੋ ਉਹਨਾਂ ਨੇ ਬਿਨਾਂ ਕੁਝ ਕਿਹਾ ਖਾਸਾ ਕੁਝ ਕਹਿਤਾ, ਜਦੋਂ ਕਿਹਾ ਕਿ ਹੁਣ ਗ੍ਰੰਥੀ ਦੱਸੋ ਤੁਹਾਨੂੰ ਰਾਜਨੀਤੀ ਕੀ ਹੁੰਦੀ ਹੈ। ਠੀਕ ਹੈ, ਹੁਣ ਗ੍ਰੰਥੀਆਂ ਦੀ ਰਾਜਨੀਤੀ ਦੇਖਿਓ। ਸੋ ਇਹਦਾ ਮਤਲਬ ਇੱਕ ਸੁਨੇਹਾ ਰਾਜਨੀਤਿਕ ਤੌਰ ਤੇ ਵੀ ਦੇ ਰਹੇ ਨੇ। ਰਾਜਨੀਤੀ ਦੇ ਮੈਦਾਨ ਜਦੋਂ ਨਿਤਰਦੇ ਰਾਜਨੀਤੀ ਵੀ ਤਾਂ ਹੋਊਗੀ ਨਾ, ਹੋਊਗੀ, ਬਿਲਕੁਲ ਸਹੀ। ਕਿਉਂ ਨਾ, ਬੋਲਾਂ ਦੇ ਵੀ ਅਰਥ ਹੈਗੇ ਨੇ ਬਹੁਤ ਗਹਿਰੇ। ਦੂਸਰੇ ਪਾਸੇ ਉਹ ਕਹਿੰਦੇ ਆ 2 ਦਸੰਬਰ ਦੇ ਮੈਂ ਫੈਸਲੇ ਦੀ ਕਾਪੀ ਲੈ ਕੇ ਆਇਆ ਜੀ। ਉਹਦੇ ਵਿੱਚ ਸਿੱਧਾ ਲਿਖਿਆ ਸੀ ਕਿ ਚੁੱਲ੍ਹੇ ਸਮੇਟੋ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਲਈ ਇੱਕ ਹੋ ਜਾਓ। ਠੀਕ ਹੈ, ਸੁਧਾਰ ਲੈ ਨੇ ਤਾਂ ਉਸੇ ਦਿਨ ਆਪਣਾ ਚੁੱਲ੍ਹਾ ਚੱਲਾ ਇਕੱਠਾ ਕਰ ਲਿਆ ਸੀ। ਤੇ ਕਹਿੰਦੇ ਪਰ ਇਹ ਆਪਣਾ ਤਿੜਕਿਆ ਹੋਇਆ ਚੁੱਲ੍ਹਾ ਚੱਕ ਕੇ ਭੱਜ ਕੇ ਕਮਰੇ 'ਚ ਵੜ ਕੇ ਗੁੰਡੀ ਲਾ ਕੇ ਬਹਿ ਗਏ। ਤੇ ਕਹਿੰਦੇ ਕਮੇਟੀ ਨੇ ਜਾ ਕੇ ਬਹੁਤ ਬੂਹੇ ਖੜਕਾਏ ਕਿ ਆ ਜਾਓ ਜੀ ਆਪਾਂ ਮੁੜ ਕੇ ਇਸ ਚੁੱਲ੍ਹੇ ਨੂੰ ਮਿੱਟੀ ਮੁੱਟੀ ਲਾ ਲਈਏ, ਮਜ਼ਬੂਤ ਕਰ ਲਈਏ। ਪਰ ਕਹਿੰਦੇ ਕਿੱਥੇ? ਉਹ ਕਹਿੰਦੇ 3 ਪਹੀਆਂ ਵਾਲੇ ਸਟੈਂਡ ਦੇ ਉੱਤੇ ਖੜਾ ਇਹਨਾਂ ਦਾ ਚੁੱਲ੍ਹਾ, ਉਹ ਤਿੜਕਿਆ ਚੁੱਲ੍ਹਾ। ਕਹਿੰਦੇ ਉਹ ਸਟੈਂਡ ਆਪਾਂ ਖੋਹ ਲੈਣਾ ਜੀ। ਤੇ ਉਹ ਸਟੈਂਡ ਦਾ ਸਪਸ਼ਟ ਬਿਆਨੀਆ ਕੀਤਾ ਕਿ ਪਹਿਲਾਂ ਤਾਂ ਇਹਨਾਂ ਤੋਂ ਸ਼੍ਰੋਮਣੀ ਕਮੇਟੀ ਲੈਣੀ ਹੈ, ਫਿਰ ਇਹਨਾਂ ਤੋਂ ਚੋਣ ਨਿਸ਼ਾਨ ਤੱਕੜੀ ਲੈਣਾ ਜੀ, ਫਿਰ ਇਹਨਾਂ ਤੋਂ ਉੱਤਰ ਲੈਣਾ। ਆਪਾਂ ਪਹਿਲਾਂ ਹੀ ਗੱਲ ਕਰਦੇ ਰਹੇ ਕਿ ਲੜਾਈ ਤਾਂ ਇੱਥੋਂ ਹੀ ਸ਼ੁਰੂ ਹੋਣੀ ਹੈ, ਕਰਦੇ ਰਹੇ। ਸੋ ਸਿੱਧੇ ਰੂਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਨਵੇਂ ਦਲ ਦਾ ਪਹਿਲਾ ਏਜੰਡਾ ਇਹੀ ਦਿੱਤਾ ਕਿ ਆਪਣੀ ਲੜਾਈ ਸ਼੍ਰੋਮਣੀ ਕਮੇਟੀ ਤੋਂ ਸ਼ੁਰੂ ਹੋ ਕੇ ਚੋਣ ਨਿਸ਼ਾਨ ਤੋਂ ਹੁੰਦਿਆਂ ਹੋਇਆਂ ਦਫ਼ਤਰ ਤੱਕ ਕਿ ਆਪਾਂ ਉਹ ਸਾਰਾ ਕੁਝ ਸਾਂਭਣਾ ਜੋ ਇਹ ਸਾਂਭੀ ਬੈਠੇ ਜੀ। ਹੁਣ ਸਵਾਲ ਇਹ ਆ ਕਿ ਇਹ ਬਿਆਨ ਤਕਰੀਰ ਦੇ ਰੂਪ ਦੇ ਵਿੱਚ ਜੈਕਾਰਨ ਦੇ ਰੂਪ ਚ ਬਦਲਦਾ ਤੇ ਉਹਦੇ ਨਾਲ ਇੱਕ ਸੁਨੇਹਾ ਜਾਂਦਾ, ਇਹ ਰਾਜਨੀਤਿਕ ਸੁਨੇਹਾ। ਪਰ ਜਦੋਂ ਇਸ ਨੂੰ ਅਮਲੀ ਰੂਪ ਚ ਲਿਆਉਣਾ ਤਾਂ ਕਈ ਨੁਕਤੇ ਦੇਖਣੇ ਪੈਣੇ। ਪਹਿਲਾ ਨੁਕਤਾ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਜੇ 2/3 ਤੁਹਾਡੇ ਨਾਲ ਆ ਜਾਵੇ ਜੀ ਤੇ ਤੁਸੀਂ ਚੋਣ ਕਮਿਸ਼ਨ ਕੋਲ ਲਿਖ ਕੇ ਦੇ ਸਕਦੇ ਹੋ ਕਿ ਲਿਆਓ ਜੀ ਸਾਨੂੰ ਦਿਓ। ਪਰ ਅਕਾਲੀ ਦਲ ਕੋਲ 3 MLA ਨੇ, ਤਿੰਨਾਂ ਚੋਂ ਡਾਕਟਰ ਸੁੱਖੀ ਆਮ ਆਦਮੀ ਪਾਰਟੀ ਨਾਲ ਚਲੇ ਗਏ, ਮਨਪ੍ਰੀਤ ਕੈਲੀ ਇੱਧਰ ਨੇ, ਗਨੀਪ ਕੌਰ ਮਜੀਠੀਆ ਜੇ ਬਾਦਲ ਪਰਿਵਾਰ ਨਾਲ ਗਿਣੇ ਜਾ ਰਹੇ ਨੇ, ਹੈ ਨਾ। ਸੋ ਇਸ ਲਈ ਤਿੰਨੋਂ ਅੱਡ ਅੱਡ ਨੇ। ਫਿਰ ਉੱਥੇ ਕਿਵੇਂ ਜੀ ਕੀ ਕਰੋਗੇ ਜੀ? ਦੂਸਰਾ ਮੈਂਬਰ ਪਾਰਲੀਮੈਂਟ ਇੱਕ ਹੈ, ਉਹ ਅਜੇ ਉੱਧਰ ਹੈ ਤੇ ਹੇਠਲਿਆਂ ਦੀ ਗਿਣਤੀ ਮਿਣਤੀ ਕਰਾਉਣੀ ਆ ਮੌਜੂਦਾ ਸਾਬਕਾ ਦੀ, ਉੱਧਰ ਪੈਣਾ ਜਾਂ ਕੀ ਪੈਣਾ। ਚੋਣ ਕਮਿਸ਼ਨ ਇਹਨੂੰ ਮੰਨੂਗਾ ਨਹੀਂ ਮੰਨੂਗਾ, ਇਹ ਦੂਜੇ ਨੰਬਰ ਤੇ। ਇਸ ਤੁਹਾਡੇ ਕੋਲ ਜਿਹੜੀ ਤੁਹਾਡੀ ਤਾਕਤ ਹੈ ਉਹ ਤਾਕਤ ਹੈ ਸੰਗਤੀ ਰੂਪ ਦੀ। ਤੁਸੀਂ ਉਹ 15 ਲੱਖ ਨੂੰ ਬਾਹਰ ਕੱਢ ਲਿਓ, ਸਹੀ ਹੈ, ਸਵੇਰ ਨੂੰ ਸਾਰਾ ਕੁਝ ਭੱਜ ਜਾਣਗੇ। ਤੁਸੀਂ ਤਾਂ ਕਹਿੰਦੇ ਹੋ ਨਾ ਕਿ ਸਾਡੀ 15 ਲੱਖ ਦੀ ਮੈਂਬਰਸ਼ਿਪ ਆਧਾਰ ਕਾਰਡ ਤੇ ਹੋਈ ਹੈ, ਪੂਰੇ ਡਾਟਾਬੇਸ ਤੇ ਹੋਈ ਹੈ। ਜੇ 15 ਲੱਖ ਚੋਂ 5 ਲੱਖ 7 ਲੱਖ 10 ਲੱਖ ਵੀ ਪੰਜਾਬ ਵਾਲਾ ਹੀ ਹੈ ਤਾਂ ਉਹਨਾਂ ਕੁ ਵੀ ਬਾਹਰ ਆ ਜਾਵੇ। ਜੇ ਆਪਾਂ ਬਾਹਰਲੇ ਸੂਬਿਆਂ ਬਾਹਰਲੇ ਮੁਲਕ ਵਾਲਿਆਂ ਨੂੰ ਇੱਕ ਪਾਸੇ ਵੀ ਰੱਖ ਲਈਏ ਤਾਂ ਜਿੰਨਾ ਪੰਜਾਬ ਦਾ ਜੇ ਉਹਦਾ 3 ਹਿੱਸਾ 4 ਹਿੱਸਾ ਵੀ ਹੈਗਾ ਤਾਂ ਉਹਨਾਂ ਹੀ ਕੱਢ ਲਿਓ। ਤੇ ਜੇ ਉਹਨਾਂ ਧਰਤੀ ਤੇ ਆ ਜਾਵੇ ਤਾਂ ਸਵੇਰ ਨੂੰ ਦੇ ਦੇਣਗੇ ਦਫ਼ਤਰ ਦੀਆਂ ਪੂੰਜੀਆਂ ਤੋਂ ਤੁਹਾਨੂੰ। ਸਹੀ ਹੈ, ਬਿਲਕੁਲ। ਉਹ ਤਰੀਕਾ ਨਹੀਂ। ਇੱਕ ਤਰੀਕਾ ਉਹ ਹੈ ਕਿ ਵੀ ਤੁਹਾਨੂੰ ਝੋਲੀ ਚ ਬੀਜੇਪੀ ਦੀ ਪੈਣਾ ਫਿਰ ਸਾਰਾ ਕੁਝ। ਫਿਰ ਵੀ ਜਿਵੇਂ NCP ਵਾਲੇ ਇੱਧਰ ਆਏ ਤਾਂ ਉਹਨਾਂ ਨੂੰ ਮਿਲ ਗਿਆ, ਜਿਵੇਂ ਸ਼ਿਵ ਸੈਨਾ ਵਾਲੇ ਇੱਧਰ ਆਏ ਉਹਨਾਂ ਨੂੰ ਮਿਲ ਗਿਆ, ਜੋ ਮਹਾਰਾਸ਼ਟਰ ਚੋਂ ਫਿਰ ਉਹ ਫਾਰਮੂਲਾ। ਗਿਆਨੀ ਹਰਪ੍ਰੀਤ ਸਿੰਘ ਸੰਬੋਧਨ ਕਰਦੇ ਆਪਣੀ ਤਕਰੀਰ ਚ ਕਹਿ ਰਹੇ ਸੀ, ਕਹਿੰਦੇ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਣ ਦੇ ਰਿਹਾ ਬਾਦਲ ਦਲ, ਕਿਉਂਕਿ ਇਹ ਦਿੱਲੀ ਵਾਲਿਆਂ ਨਾਲ ਮਿਲਿਆ ਹੋਇਆ। ਠੀਕ ਹੈ, ਅੱਛਾ। ਤੇ ਜੇ ਹੁਣ ਵੀ ਨਾ ਹੋਣ ਦਿੱਤੀਆਂ ਫਿਰ ਤਾਂ ਪੱਕਾ ਹੋ ਗਿਆ ਕਿ ਉਹਨਾਂ ਨਾਲ ਮਿਲੇ ਉਹਨੇ, ਨਹੀਂ ਤਾਂ ਚੋਣਾਂ ਕਰਵਾ ਕੇ ਰਵਾਂਗੇ। ਹੁਣ ਇਹ ਕਹਿੰਦੇ ਕਿ ਉਹ ਮਿਲਿਆ ਹੋਇਆ। ਕੱਲ ਹੀ ਸੁਖਬੀਰ ਬਾਦਲ ਪਟਿਆਲੇ 'ਚ ਸੀ। ਬਿਲਕੁਲ, ਸੁਖਬੀਰ ਬਾਦਲ ਲੈਂਡ ਪੋਲਿੰਗ ਤੇ ਰੈਲੀ ਕਰ ਰਹੇ ਸੀ, ਪਰ ਕੱਲ ਦਾ ਦਿਨ ਉਹਨਾਂ ਦਾ ਲੇਖੇ ਲੱਗਿਆ ਨਵੇਂ ਅਕਾਲੀ ਦਲ ਦੇ ਤੈਨੂੰ ਭੰਡਣ ਤੇ। ਤੇ ਸੁਖਬੀਰ ਬਾਦਲ ਕਹਿੰਦੇ ਵੀ ਇਹ 2 ਦਸੰਬਰ ਵਾਲੀ ਸਾਰੀ ਕਾਰਵਾਈ ਸੈਂਟਰ ਨਾਲ ਮਿਲ ਕੇ ਬਾਦਲ ਪਰਿਵਾਰ ਨੂੰ ਅਕਾਲੀ ਦਲ ਚੋਂ ਬਾਹਰ ਕਰਨ ਦੀ ਸੀ। ਦੋਏ ਧਿਰਾਂ ਦੇ ਵਿੱਚ ਬਹੁ ਗਿਣਤੀ ਲੀਡਰ ਉਹ ਨੇ ਬਾਦਲ ਧੜੇ 'ਚ ਵੀ ਤੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ 'ਚ ਵੀ, ਜਿਹੜੇ ਬੀਜੇਪੀ ਨਾਲ ਜਾਣਾ ਚਾਹੁੰਦੇ ਨੇ। ਬਿਲਕੁਲ ਬਿਲਕੁਲ। ਤੇ ਦੋਏ ਧਿਰਾਂ ਬੀਜੇਪੀ ਨੂੰ
ਆਪਣੀਆਂ ਭਾਸ਼ਣਾਂ 'ਚ ਆਪਣੀ ਤਕਰੀਰਾਂ 'ਚ ਨਿਸ਼ਾਨੇ ਤੇ ਰੱਖ ਰਹੀਆਂ ਨੇ। ਤੇ ਜੇ ਕੱਲ ਨੇ ਜਾ ਕੇ ਉੱਥੇ ਜਾ ਕੇ ਇਕੱਠੇ ਹੋ ਜਾਣਾ ਹੈ, ਫਿਰ ਸੰਗਤ ਨਾਲ ਅੱਖਾਂ ਮਿਲਾ ਲਓਗੇ? ਸਹੀ ਹੈ। ਫਿਰ ਲੋਕਾਂ ਨੂੰ ਜਵਾਬ ਦੇ ਲਓਗੇ? ਜਾਂ ਅੱਜ ਦੋਏ ਜੇ ਇਹ ਕਹੀ ਜਾਂਦੇ ਨੇ ਕਿ ਉਹ ਬੀਜੇਪੀ ਦਾ ਸਕਾ ਤੇ ਉਹ ਸਕਾ, ਤੇ ਇੱਕ ਦੂਜੇ ਨੂੰ ਕਹਿਣ ਵਾਲੇ ਜੇ ਦੋਵਾਂ ਚੋਂ ਇੱਕ ਵੀ ਗਿਆ ਤਾਂ ਫਿਰ ਲੋਕ ਪੁੱਛਣਗੇ ਕਹਿ ਤਾਂ ਤੁਸੀਂ ਉਹਨਾਂ ਨੂੰ ਰਹੇ ਸੀ, ਚਲੇ ਤੁਸੀਂ ਗਏ। ਦੋਵਾਂ ਲਈ ਔਖਾ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਵੇਂ ਇਹਨਾਂ ਨੂੰ ਘੇਰ ਕੇ ਲਿਆਂਦਾ ਜੀ, ਮੈਨੂੰ ਲੱਗਦਾ ਬਾਦਲ ਧਿਰ ਦਾ ਫਿਕਰ ਤਾਂ ਵਧਿਆ। ਹਾਂ, ਅਜੇ ਜੇ ਤੁਸੀਂ ਇਹ 3 ਚੀਜ਼ਾਂ ਲੈਣੀਆਂ ਨੇ, ਆਪਾਂ ਕਹਿੰਦੇ ਸੀ ਨਾ ਕਿ ਰਜਿਸਟ੍ਰੇਸ਼ਨ ਦਾ ਮੁੱਦਾ ਵੀ ਬਣਨਾ, ਤੱਕੜੀ ਚੋਣ ਨਿਸ਼ਾਨ ਦਾ ਵੀ ਦਾ ਵੀ ਬਣਨਾ, ਐਸਜੀਪੀਸੀ ਦੇ ਕੰਟਰੋਲ ਦਾ ਵੀ ਬਣਨਾ, ਇਹ ਸਾਰਾ ਕੁਝ ਬਣਨਾ। ਜੇ ਤਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਹੀ ਨਾਮ ਰੱਖਣਾ, ਫਿਰ ਤਾਂ ਤੁਹਾਡੀ ਲੜਾਈ ਇਸੇ ਮੁੱਢ ਤੋਂ ਸ਼ੁਰੂ ਹੁੰਦੀ ਹੈ। ਜੇ ਤੁਸੀਂ ਨਾਂ ਦੇ ਪਿੱਛੇ ਅੱਗੇ ਪਿੱਛੇ ਕੁਝ ਹੋਰ ਲਾਉਣਾ, ਫਿਰ ਚੋਣ ਨਿਸ਼ਾਨ ਵੀ ਹੋਰ ਮਿਲ ਜੂ, ਰਜਿਸਟ੍ਰੇਸ਼ਨ ਵੀ ਹੋਰ ਹੋ ਜੂ, ਫਿਰ ਅੱਡੋ ਅੱਡ ਡਫਲੀ ਵੱਜੂਗੀ। ਫਿਰ ਤਾਂ ਰੌਲਾ ਲੱਗ ਜਾਣਾ। ਇਹ ਕਹਿ ਰਹੇ ਹੋ ਕਿ ਅਸੀਂ ਅਸਲੀ ਅਕਾਲੀ ਦਲ ਨਾਲ, ਫਿਰ ਇਹਦਾ ਮਤਲਬ ਪਹਿਲੀ ਲੜਾਈ ਤੁਹਾਡੀ ਆਮੋ ਸਾਹਮਣੇ ਦੀ ਹੈ। ਔਰ ਇਹਦੇ ਵਿੱਚੋਂ ਕਿਤੇ ਇਹ ਨਾ ਹੋਵੇ ਕਿ ਇਹ ਦੋਏ ਆਪਸ 'ਚ ਲੜਦੇ ਰਹਿਣ ਤੇ ਦੂਜੀਆਂ ਧਿਰਾਂ ਫਾਇਦਾ ਚੁੱਕ ਲੈਣ, ਹੈ ਨਾ। ਉਹਨਾਂ ਨੂੰ ਇਹ ਸੂਟ ਕਰੂਗਾ ਜੇ ਆਪਸ 'ਚ ਲੜਦੇ ਰਹੇ। ਚੁਣੌਤੀ ਇਹ ਵੀ ਹੈ ਕਿ ਇਹ ਲੜਾਈ ਦੇ ਨਾਲ ਨਾਲ ਪੈਰਲਲ ਪੰਜਾਬ ਦੇ ਮੁੱਦਿਆਂ ਦੀ ਲੜਾਈ ਕਿਵੇਂ ਜਿਉਂਦੀ ਰੱਖਣੀ ਆ, ਇਹ ਵੱਡੀ ਚੁਣੌਤੀ ਹੈ ਕਿ ਉਹਨਾਂ ਮੁੱਦਿਆਂ ਤੇ ਕਿਵੇਂ ਪਹਿਰਾ ਦੇਣਾ, ਆਪਣੇ ਮਤਿਆਂ ਤੇ ਕਿਵੇਂ ਪਹਿਰਾ ਦੇਣਾ। ਮੁਰੇ ਤਰਨ ਦੀ ਚੋਣ ਆ ਜਾਣੀ ਹੈ, ਮੁਰੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਆ ਜਾਣੀ ਹੈ। ਹੁਣ ਤੁਸੀਂ ਰਾਜਨੀਤਿਕ ਜਮਾਤ ਬਣ ਗਏ ਹੋ, ਹੁਣ ਪਾਰਟੀ ਬਣ ਗਏ ਹੋ, ਹੁਣ ਉਹਨਾਂ ਸਾਰਿਆਂ ਦੇ ਉੱਤੇ ਵੀ ਤੁਹਾਡੀ ਮਤਲਬ ਕਿ ਜਵਾਬਦੇਹੀ ਤੈਅ ਹੋਊਗੀ। ਸੋ ਇਸ ਲਈ ਦੋਹਰਾ ਚੁਣੌਤੀ ਖੜੀ ਹੈ। ਬਾਦਲ ਦਲ ਮੁਰੇ ਵੀ ਇਹ ਦੋਹਰੀ ਹੈ, ਹੁਣ ਇਸ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵਾਲੇ ਮੁਰੇ ਵੀ ਦੋਹਰੀ ਹੈ। ਤੇ ਇਸ ਲਈ ਤੁਸੀਂ ਆਪਸ ਦੇ ਵਿੱਚ ਵੀ ਰਸਾਕਸੀ ਕਰਨੀ ਹੈ ਤੇ ਪੰਜਾਬ ਦੇ ਮੁੱਦਿਆਂ ਦੀ ਚਾਰਜੋਈ ਕਰਦੇ ਵੀ ਨਜ਼ਰ ਆਉਣਾ ਪਊਗਾ। ਫਿਰ ਉਹ ਤੋਂ ਦੇਖਦੇ ਜੀ ਕਿਹੜਾ ਪ੍ਰਵਾਨ ਚੜਦਾ। ਬਾਕੀ ਜੇ ਉੱਥੇ ਜਾ ਕੇ ਡਿੱਗ ਪਏ ਦੋਨੇ, ਜੇ ਇੱਕੋ ਸਮੁੰਦਰ 'ਚ ਜਾ ਡਿੱਗੇ ਤੇ ਫਿਰ ਉਸੇ ਤਰੀਕੇ ਨਾਲ ਹੀ ਲੋਕਾਂ ਦੇ ਮਨਾਂ 'ਚੋਂ ਵੀ ਡਿੱਗ ਪੈਣਗੇ ਕਿ ਬਈ ਤੁਸੀਂ ਗੱਲਾਂ ਸਮੁੰਦਰ ਗੰਧਲਾ ਵੀ ਕਰ ਸਕਦਾ। ਹਾਂਜੀ, ਬਿਲਕੁਲ। ਤੇ ਮੋਹਨ ਭਾਗਵਤ ਮੋਦੀ ਸਰਕਾਰ ਨੂੰ ਘੇਰਦੇ ਨਜ਼ਰ ਆ ਰਿਹਾ। ਇੱਕ ਵਾਰੀ ਫਿਰ ਕਹਿੰਦੇ ਮੋਹਨ ਭਾਗਵਤ ਨੇ ਮੋਦੀ ਸਰਕਾਰ ਘੇਰੀ ਹੈ ਜੀ। ਮੋਹਨ ਭਾਗਵਤ ਆਰਐਸਐਸ ਦੇ ਮੁਖੀ ਨੇ ਤੇ ਆਰਐਸਐਸ ਦਾ ਆਪਣਾ ਇੱਕ ਏਜੰਡਾ ਹੈ ਤੇ ਉਹ ਨੇ ਕਿ ਬੀਜੇਪੀ ਉਸੇ ਏਜੰਡਿਆਂ ਨੂੰ ਪਾਲੇ ਤੇ ਕਾਫੀ ਹੱਦ ਤੱਕ ਪਾਲ ਵੀ ਰਹੀ ਹੈ। ਜਿਸ ਤਰ੍ਹਾਂ ਦੇਸ਼ ਘੱਟ ਗਿਣਤੀਆਂ ਨਾਲ ਜੋ ਕੁਝ ਵਾਪਰਦਾ ਅਸੀਂ ਦੇਖਦੇ ਹਾਂ, ਜੋ ਕੁਝ ਕਰਦੇ ਹਾਂ, ਜਾਂ ਜਿਹੜੀਆਂ ਸਾਡੀਆਂ ਆਜ਼ਾਦ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਇੰਦਰਾ ਮਾਂਗ ਕੰਟਰੋਲ ਕਰਦੇ ਆ, ਜਦੋਂ ਦੇਖਦੇ ਹਾਂ ਉਹੀ ਜੀ ਐਮਰਜੈਂਸੀ ਉਹ ਐਲਾਨ ਕੇ ਸੀ ਅਣਐਲਾਨੀ, ਤਾਂ ਉਹਦੇ ਵਿੱਚ ਕਈ ਸ਼ੰਕੇ ਸ਼ੁਬੇ ਪੈਦਾ। ਪਰ ਪਿਛਲੇ ਦਿਨੀ ਇਹ ਚਰਚਾਵਾਂ ਨਿਕਲਣ ਲੱਗੀਆਂ ਕਿ ਆਰਐਸਐਸ ਦੀ ਹੁਣ ਪਸੰਦ ਨਹੀਂ ਰਹੇ ਜੀ ਨਰਿੰਦਰ ਮੋਦੀ। ਆਰਐਸਐਸ ਫੇਰ ਬਦਲ ਚਾਹੁੰਦੀ ਹੈ ਜੀ। ਚੋਣਾਂ ਦੇ ਦੌਰਾਨ ਵੀ, ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਕਈ ਥਾਵਾਂ ਦੇ ਉੱਤੇ ਇਹ ਪਹਿਲੂ ਉੱਭਰਿਆ। ਲੋਕ ਸਭਾ ਚੋਣਾਂ ਦੌਰਾਨ ਵੀ ਕਿਤੇ ਇਹ ਪ੍ਰਕਿਰਿਆ ਉੱਭਰ ਰਹੀ ਸੀ, ਆਖਰ ਮਨਾਉਣ ਦੀ ਪ੍ਰਕਿਰਿਆ ਚੱਲੀ, ਬਹੁਤ ਕੁਛ ਹੋਇਆ। ਪਰ ਇੱਕ ਕਿਤਾਬ ਸਮਾਗਮ ਦੇ ਸਮੇਂ ਮੋਹਨ ਭਾਗਵਤ ਫਿਰ ਚਰਚਾ 'ਚ ਆਏ ਸੀ, ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਮੈਂ 75 ਸਾਲ ਦਾ ਹੋਣ ਜਾ ਰਿਹਾ ਤੇ ਮੈਨੂੰ ਜੇ 75 ਸਾਲ ਤੇ ਲੋਈ ਮਿਲੇ, ਸਨਮਾਨ ਮਿਲੇ, ਤਾਂ ਸਮਝ ਲਓ ਕਿ ਉਹ ਕਹਿਣ ਤੋਂ ਭਾਵ ਹੁੰਦਾ ਕਿ ਤੁਸੀਂ ਪਰੇ ਹੋ ਜਾਓ, ਹੁਣ ਨਵਿਆਂ ਨੂੰ ਮੌਕਾ ਦੇ ਦਿਓ। ਸੋ ਉਹਦਾ ਵੀ ਅਰਥ ਇਹ ਕੱਢਿਆ ਜਾ ਰਿਹਾ ਸੀ ਕਿ ਮੋਦੀ ਨੂੰ ਵੀ ਇਸ਼ਾਰਾ ਕਿ ਸਤੰਬਰ 'ਚ 75 ਸਾਲ ਦੇ ਰਹਿਣਾ, ਹੁਣ ਪਰੇ ਹੋ ਜਾਓ। ਤੇ ਨਰਿੰਦਰ ਮੋਦੀ ਪਿਛਲੇ ਦਿਨ ਇਹ ਕਹਿ ਵੀ ਚੁੱਕੇ ਨੇ ਬਾਇਆ ਅਮਰੀਕਾ ਦੇ ਸਮਝੌਤਿਆਂ ਦੇ ਹਵਾਲੇ ਨਾਲ ਕਿ ਜੀ ਮੈਂ ਕਿਸਾਨਾਂ ਦਾ ਰਾਖਾ ਬਣ ਕੇ ਕੰਮ ਕਰੂੰਗਾ ਜੀ, ਜੇ ਕੀਮਤ ਛਪਾਉਣੀ ਪਈ। ਸੋ ਉਦੋਂ ਵੀ ਅਰਥ ਰਹਿ ਜਾਂਦੇ ਨੇ ਕਿ ਕੀ ਕੁਰਸੀ ਜਾ ਰਹੀ ਹੈ, ਕੀ ਸਮਝ ਹਟਾ ਰਹੇ ਨੇ। ਇਹ ਸਭ ਦੇ ਦਰਮਿਆਨ ਮੋਹਨ ਭਾਗਵਤ ਨੇ ਗੱਲ ਕੀਤੀ ਸਿਹਤ ਤੇ ਸਿੱਖਿਆ ਦੀ ਜੀ। ਮੋਹਨ ਭਾਗਵਤ ਕਹਿੰਦੇ ਕਿ ਸਸਤੀ ਸਿਹਤ, ਸਸਤੀ ਸਿੱਖਿਆ ਸਹੂਲਤਾਂ ਇਹ ਆਮ ਲੋਕਾਂ ਤੱਕ, ਦੇਸ਼ ਦੀ ਜਨਤਾ ਤੱਕ ਨਹੀਂ ਪਹੁੰਚ ਰਹੀ। ਬਿਲਕੁਲ ਜੀ, ਪ੍ਰਾਈਵੇਟ ਹਸਪਤਾਲ 5 ਸਟਾਰ ਹੋਟਲਾਂ ਨੂੰ ਮਾਤ ਪਾਉਂਦੇ ਨੇ। ਸਹੀ ਹੈ। ਤੇ ਉੱਥੇ ਮਰੀਜ਼ ਨੂੰ ਐਂ ਸਾਂਭ ਲਿਆ ਜਾਂਦਾ ਕਿ ਜਿਵੇਂ ਸ਼ੋਕੇਸ ਦੇ ਵਿੱਚ ਕੋਈ ਚੀਜ਼ ਸਜਾ ਕੇ ਰੱਖਣੀ ਹੋਵੇ। ਬਸ ਬਾਹਰੋਂ ਸ਼ੀਸ਼ਿਆਂ 'ਚੋਂ ਦੇਖੋ ਤੇ ਕਾਊਂਟਰ ਤੇ ਪੈਸੇ ਭਰਦੇ ਰਹੋ ਤੇ ਕੰਟੀਨ ਹਾਈ-ਫਾਈ ਬਣੀ ਆ, ਉੱਥੇ ਖਾਣਾ ਖੁਣਾ ਖਾਓ, ਘੰਟੇ ਲਈ ਆਓ ਤੇ ਆ ਕੇ ਘਰ ਨੂੰ ਚਲੇ ਜਾਓ। ਬਸ ਆ ਕੇ ਰੋਜ਼ ਸਵੇਰੇ ਸ਼ਾਮ ਦੇਖ ਜਾਏਗਾ। ਉਹ ਬਿੱਲ ਬਣਦੇ ਨੇ, ਉੱਥੇ ਸਭ ਨੂੰ ਪਤਾ ਕੀ ਸਥਿਤੀ ਹੈ। ਉੱਥੇ ਮਾਤੜ ਤਾਂ ਜਾਣ ਜੋਗਾ ਹੀ ਨਹੀਂ ਗਾ, ਗਰੀਬ ਤਾਂ ਬਹੁਤ ਦੂਰ ਦੀ ਗੱਲ ਹੈ। ਸ਼ੀਸ਼ਿਆਂ ਦਾ ਮੁੱਲ ਨਹੀਂ ਦੇ ਸਕਦਾ। ਬਿਲਕੁਲ, ਮਿਡਲ ਕਲਾਸ ਬੰਦਾ ਵੀ ਉੱਥੇ ਜਾਣ ਜੋਗਾ ਨਹੀਂ। ਤੇ ਜਿਹੜੇ ਸਾਡੇ ਕਹਿੰਦੇ ਕਹਾਉਂਦੇ ਸਰਕਾਰੀ ਹਸਪਤਾਲ ਨੇ, ਪੀਜੀਆਈ ਵਰਗੇ, ਉੱਥੇ ਮਰੀਜ਼ ਨਾਲੋਂ ਵੱਧ ਬਿਮਾਰ ਨਾਲ ਗਿਆ ਬੰਦਾ ਹੋ ਜਾਂਦਾ। ਜਿਸ ਤਰ੍ਹਾਂ ਦੀ ਹਾਲਤ ਉਹ ਕਰਦੇ ਨੇ ਉੱਥੇ, ਨਾ ਕੋਈ ਪੁੱਛ ਗਿੱਛ, ਨਾ ਕੁਛ, ਨਾ ਭੱਜ ਨਾ ਟਹੀ ਜੀ, ਸੈਂਪਲ ਲੈ ਕੇ ਭਜਾਈ, ਇੱਧਰ ਨੂੰ ਚੱਲ ਜਾ, ਉੱਧਰ ਨੂੰ ਚੱਲ ਜਾ, ਬੰਦਾ ਬੋਲਾ ਹੋਇਆ ਰਹਿੰਦਾ।
ਸੋ ਉਹ ਸਥਿਤੀ ਵੀ ਆਪਾਂ ਸਾਰੇ ਵਾਕਫ ਹਾਂ। ਤੇ ਫਿਰ ਜਿਹੋ ਜਿਹਾ ਰਵੱਈਆ ਸਾਡੇ ਸਰਕਾਰੀ ਸਟਾਫ ਦਾ, ਸਰਕਾਰੀ ਡਾਕਟਰਾਂ ਦਾ, ਉਹ ਤੋਂ ਵੀ ਵਾਕਫ ਹੈ। ਫਿਰ ਜਿਹੜੇ ਧੋਖਾਧੜੀਆਂ ਖੜੀਆਂ ਨੇ, ਸਿਫਾਰਸ਼ਾਂ ਵਾਲਾ ਮਸਲਾ ਖੜਾ ਹੈ, ਉੱਥੇ ਪਤਾ ਹੀ ਨਹੀਂ ਹੁੰਦਾ ਕਿ ਮਰੀਜ਼ ਬਾਰੇ ਦੱਸਣ ਵਾਲਾ ਵੀ ਨਹੀਂ ਕੋਈ ਹੁੰਦਾ, ਭਰੋਸਾ ਦੇ ਸ਼ਾਬਾਸ਼ੀ ਦੇਣ ਵਾਲਾ, ਹੌਸਲਾ ਦੇਣ ਵਾਲਾ ਵੀ ਕੋਈ ਨਹੀਂ ਹੁੰਦਾ। ਇਹ ਸਾਰੀਆਂ ਸਥਿਤੀਆਂ ਦੇ ਵਿੱਚੋਂ ਆਪਾਂ ਸਰਕਾਰੀ ਥੱਲੇ ਵਾਲੇ ਹਸਪਤਾਲਾਂ ਦੀ ਹਾਲਤ ਕੀ ਹੋਊਗੀ ਉਹ ਤੋਂ ਅੰਦਾਜ਼ਾ ਲੱਗ ਜਾਂਦਾ ਜੇ ਥੋੜਾ ਮੁੱਖ ਪੀਜੀਆਈ ਬਾਰੇ ਇਹ ਗੱਲ ਆਪਾਂ ਕਰ ਰਹੇ। ਬੇਸ਼ੱਕ ਫਿਰ ਵੀ ਬਹੁਤ ਲੋਕਾਂ ਦਾ ਓਟ ਆਸਰਾ ਹੈ ਜਿਨ੍ਹਾਂ ਨੂੰ ਇਹੋ ਜਿਹੀ ਥਾਵਾਂ ਤੋਂ ਆ ਕੇ ਰਾਹਤ ਮਿਲਦੀ। ਹੁਣ ਮੋਹਨ ਭਾਗਵਤ ਜੇ ਸਿਹਤ ਦੇ ਮਾਮਲੇ 'ਚ ਗੱਲ ਕਰਨ ਤਾਂ ਇਸੇ ਤਰ੍ਹਾਂ ਦਾ ਸਿੱਖਿਆ ਦਾ ਹਾਲ ਹੈ ਜੀ। ਮਤਲਬ ਜਾਂ ਤਾਂ ਬਹੁਤ ਵੱਡਾ ਵਪਾਰੀਕਰਨ ਹੋ ਗਿਆ, ਉਹਦੇ ਵਿੱਚ ਦਿਖਾਵਾ ਹੈ ਕਿ ਸਾਡਾ ਨਿਆਣਾ ਇਸ ਸਕੂਲ 'ਚ ਪੜ੍ਹਦਾ ਹੈ, ਇਹ ਵੀ ਪ੍ਰਗਟਾਵੇ ਦੀ ਮਤਲਬ ਕਿ ਚਿੰਨ ਬਣ ਗਏ ਕਿ ਨਿਆਣੇ ਦੇ ਕਿਹੜੇ ਸਕੂਲ ਦੀ ਬੈਨ ਬੱਸ ਲੈਣ ਆਉਂਦੀ ਆ, ਹੈ ਨਾ। ਤੇ ਸਰਕਾਰੀ ਸਕੂਲਾਂ 'ਚ ਅੱਜ ਕੱਲ੍ਹ ਕਿਹਨਾਂ ਦੇ ਜਵਾਕ ਪੜ੍ਹਦੇ ਨੇ ਆਪਾਂ ਇਹ ਤੋਂ ਵਾਕਫ। ਤੇ ਜਾਂ ਦੇਸ਼ ਦੇ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਅਜੇ ਵੀ ਕੀ ਆ, ਪਸ਼ੂ ਵੀ ਉੱਥੇ ਚੱਲਦੇ ਨੇ। ਪੰਜਾਬ ਦਾ ਬਾਕੀਆਂ ਨਾਲੋਂ ਕਾਫੀ ਹੱਦ ਤੱਕ ਬਿਹਤਰ ਆ, ਹੈ ਨਾ। ਇਹ ਲੰਮੀ ਜ਼ਿਆਦਾ ਚ NRI ਭਰਾਵਾਂ ਦਾ ਯੋਗਦਾਨ, ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਯੋਗਦਾਨ ਕਿਸੇ ਇੱਕ ਦੇ ਸਿਰ ਤੇ ਨਹੀਂ ਹੋਇਆ, ਪਰ ਅਜੇ ਵੀ ਸਿੱਖਿਆ ਦੇ ਢਾਂਚੇ ਦੇ ਤੌਰ ਤੇ ਅਸੀਂ ਕਮਜ਼ੋਰ ਹਾਂ। ਇਮਾਰਤ ਪੱਖਾਂ ਤੋਂ ਕਾਫੀ ਪਹਿਲਾਂ ਬਾਕੀ ਸੂਬਿਆਂ ਦੇ ਮੁਕਾਬਲੇ ਸੁਧਾਰੋ, ਪਰ ਓਵਰਆਲ ਜਦੋਂ ਮੋਹਨ ਭਾਗਵਤ ਗੱਲ ਕਰਦੇ ਤਾਂ ਲੋਕਾਂ ਨੂੰ ਲੱਗਦਾ ਕਿ ਇਹਦਾ ਮਤਲਬ ਮੁਸ਼ਕਲਾਂ ਹੈਗੀਆਂ ਨੇ। ਜੀ ਜੀ ਸਹੀ ਹੈ। ਸਿੱਖਿਆ ਦੇ ਮਾਮਲੇ 'ਚ ਅਸੀਂ ਕਮਜ਼ੋਰ ਹਾਂ ਦੇਸ਼ 'ਚ, ਪਰ ਮੋਹਨ ਭਾਗਵਤ ਹੋਰਾਂ ਤਾਂ ਸਰਕਾਰ, ਉਹ ਸਰਕਾਰ ਜਿਹੜੀ 11 ਸਾਲਾਂ ਤੋਂ ਆ, ਤੇ ਵਾਜਪਾਈ ਵਾਲਾ ਵੀ 5-5.5 ਸਾਲ ਵਾਲਾ ਉਹ ਵੀ ਹੈਗਾ। ਤਾਂ ਜੇ ਤੁਸੀਂ ਮਤਲਬ ਕਿ 16-17 ਸਾਲਾਂ ਤੋਂ ਤੁਹਾਡੀ ਸਰਕਾਰ ਹੈ ਤੇ ਤਾਂ ਵੀ ਤੁਸੀਂ ਦਰੁਸਤ ਨਹੀਂ ਕਰਾ ਪਾਏ ਨਾ 16-17 ਸਾਲਾਂ 'ਚ, 11 ਸਾਲ ਤਾਂ ਲਗਾਤਾਰ ਹੈ। ਸਹੀ ਹੈ। ਤੇ ਫਿਰ ਜ਼ਿੰਮੇਵਾਰ ਜੀ, ਫਿਰ ਇਹਦਾ ਮਤਲਬ ਕਹਿਣ ਦੇ ਕੀ ਅਰਥ ਨੇ ਜੀ? ਕੀ ਇਹ ਗੱਲ ਨਾਰਾਜ਼ਗੀ 'ਚੋਂ ਆਈ ਹੈ ਜੀ, ਗੁੱਸੇ 'ਚੋਂ ਆਈ ਹੈ? ਕੀ ਨਰਿੰਦਰ ਮੋਦੀ ਨੂੰ ਪਰੇ ਕਰਨ ਦੀ ਕਵਾਇਦ ਹੈ? ਕਿਉਂਕਿ ਨਰਿੰਦਰ ਮੋਦੀ ਇਸ ਮੌਕੇ ਟ੍ਰੇਡ ਬਾਰ ਤੋਂ ਲੈ ਕੇ ਟੈਰਿਫ ਵਾਲੇ ਮਸਲਿਆਂ 'ਚ ਉਲਝੇ ਨੇ, ਮਿਸ਼ਨ ਸੰਧੂਰ ਵਾਲੇ 'ਚ ਉਲਝੇ ਨੇ, ਇਹ 'ਚ ਸਵਾਲ ਖੜੇ ਨੇ, ਆ ਵੋਟ ਸਧਾਈ ਵਾਲੇ 'ਚ ਘਿਰ ਗਏ, ਆ ਚੋਣ ਚੋਰੀ ਵਾਲੇ 'ਚ ਤਾਂ ਸਾਰਾ ਕੁਝ ਬੇਨਕਾਬ ਹੋ ਗਿਆ। ਸੋ ਉਹ ਸਾਰੇ ਮਸਲਿਆਂ 'ਚ ਘਿਰੇ ਹੋਏ ਨਰਿੰਦਰ ਮੋਦੀ ਨੂੰ ਪਰੇ ਕਰਕੇ ਪਾਰਟੀ ਦੀ ਸ਼ਾਖ ਬਚਾਉਣ ਲਈ RSS ਕੰਮ ਕਰਨ ਲੱਗੀ ਹੈ। ਵਿਰੋਧੀ ਧਿਰ ਦਾ ਰੋਲ ਆਪ ਹੀ ਨਿਭਾਉਣ ਲੱਗੇ ਨੇ ਕਿ ਦੂਆਂ ਨੂੰ ਮੌਕਾ ਨਾ ਦਿਓ, ਆਪ ਹੀ ਖੇਡ ਕਰ ਲਓ। ਉਹ ਤਰੀਕਾ ਸਹੀ ਹੈ, ਬਿਲਕੁਲ, ਤਾਂ ਕਿ ਲੋਕਾਂ ਨੂੰ ਲੱਗੇ ਕਿ ਨਹੀਂ ਬਈ ਇਹ ਟੋਕਣ ਵਾਲੇ ਹੈਗੇ ਨੇ ਪਾਰਟੀ ਦੇ ਵਿੱਚ, ਇਹ ਤਾਂ ਬਹੁਤ। ਸੋ ਇਸ ਲਈ ਜਿਹੜਾ ਰੋਸਾ ਪਣਪਣ ਲੱਗਿਆ ਬੀਜੇਪੀ ਦੇ ਖਿਲਾਫ, ਜਾਂ ਭਗਤਾਂ ਨੂੰ ਵੀ ਇਹ ਗੱਲਾਂ ਮਨ ਨੂੰ ਲੱਗਣ ਲੱਗੀਆਂ ਕਿ ਯਾਰ ਸਾਰਾ ਕੁਝ ਇਹ ਬਿਆਨਬਾਜ਼ੀ ਵਾਲਾ ਖੇਲ ਤਾਂ ਨਹੀਂ ਹੋਈ ਜਾਂਦਾ। ਜੀ ਜੀ ਸਹੀ ਹੈ। ਉਸ ਗੱਲ ਨੂੰ ਖੜੋਤ ਪਾਉਣ ਲਈ ਇਹ ਬਿਆਨ ਆਇਆ। ਇਹ ਸਿਆਸੀ ਸੂਝ-ਬੂਝ ਚੋਂ ਆਪਣੀ ਪਾਰਟੀ ਨੂੰ ਬਚਾਉਣ ਲਈ ਬਿਆਨ ਆਇਆ, ਜਾਂ ਸਰਕਾਰ ਨੂੰ ਸਵਾਲ ਕਰਨ ਵਾਲਾ ਬਿਆਨ ਹੈ? ਇਹਦੇ ਉੱਤੇ ਮੰਥਨ ਹੋਣ ਦੀ ਲੋੜ ਨਹੀਂ। ਦੇਖੋ ਜੋ ਮਰਜ਼ੀ ਹੈ, ਪਰ ਇੱਕ ਵਾਰੀ ਉਹਨਾਂ ਨੇ RSS ਦੇ ਜਿਹੜੇ ਵਰਕਰ ਨੇ, ਜਿਹੜੇ ਉਹਨਾਂ ਦੇ ਵਲੰਟੀਅਰ ਨੇ, ਕੰਮ ਕਰਦੇ ਨੇ ਜਿਹੜੇ ਲੋਕ, ਉਹਨਾਂ ਨੂੰ ਇਹ ਸੁਨੇਹਾ ਜ਼ਰੂਰ ਦੇਤਾ ਵੀ ਆਪਾਂ ਪ੍ਰਧਾਨ ਮੰਤਰੀ ਨੂੰ ਸਵਾਲ ਕਰ ਸਕਦੇ ਹਾਂ, ਤੇ ਜੇ ਕਾਡਰ ਤੋਂ ਕੰਮ ਲੈਣਾ ਹੋਵੇ ਤਾਂ ਉਹਨੂੰ ਹੱਲਾਸ਼ੇਰੀ ਜ਼ਰੂਰ ਦੇਣੀ ਪੈਂਦੀ। ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਟਾਈਮ 'ਚ ਕਿਹੜੀਆਂ ਚੀਜ਼ਾਂ ਤੇ ਸਵਾਲ ਹੋਣਗੇ, ਆਲਰੇਡੀ ਉਹਦੇ ਉੱਤੇ ਕੰਮ ਕਰ ਰਹੇ ਨੇ। 15 ਸਾਲਾਂ ਦਾ ਜਦੋਂ ਲੇਖਾ ਜੋਖਾ ਦੇਣਾ ਪੈਂਦਾ ਨਾ ਸ਼ਰਮਾ ਜੀ, ਬਹੁਤ ਔਖਾ ਹੁੰਦਾ। 4-5 ਸਾਲਾਂ ਦੀ ਗੱਲ ਹੋਰ ਹੁੰਦੀ ਹੈ, ਜਦੋਂ ਤੁਸੀਂ 3 ਟਰਮਾਂ ਪੂਰੀਆਂ ਕਰ ਜਾਂਦੇ ਹੋ, ਫਿਰ ਲੋਕਾਂ ਦੀ ਕਚਹਿਰੀ 'ਚ ਉਤਰਨਾ ਬਹੁਤ ਔਖਾ ਹੈ। ਸੋ ਜਿੱਥੇ ਸੰਵਿਧਾਨਕ ਚੀਜ਼ਾਂ ਦੇ ਨਾਲ ਛੇੜਛਾੜ ਦੇ ਮਾਮਲਿਆਂ 'ਚ ਸਰਕਾਰ ਪਹਿਲਾਂ ਹੀ ਘਿਰੀ ਹੋਈ ਹੈ, ਉੱਥੇ ਹੁਣ ਸਰਕਾਰ ਨੂੰ ਕਈ ਮੁੱਦਿਆਂ ਤੇ, ਕਈ ਏਜੰਡਿਆਂ ਉੱਤੇ ਵੀ ਸਵਾਲ ਹੋਣਗੇ। ਤੇ RSS ਸਵਾਲ ਨਹੀਂ ਕਰ ਰਹੀ, ਉਹ ਸਿੱਧੇ ਤਰੀਕੇ ਨਾਲ ਡਿਫੈਂਡ ਕਰ ਰਹੀ ਹੈ, ਉਹ ਪ੍ਰੀਪੇਅਰ ਕਰ ਰਹੀ ਹੈ ਕਿ ਤੁਹਾਨੂੰ ਆਹ ਚੀਜ਼ਾਂ ਲੋਕ ਪੁੱਛਣਗੇ ਜੀ। ਜਾਂਦੇ ਗੱਲ ਕਰੀਏ ਭਾਰਤ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਲੱਗਣ ਵਾਲੀ ਹੈ, ਉਹਦੀਆਂ ਚਰਚਾਵਾਂ ਦੇ ਬਾਰੇ। ਬਿਲਕੁਲ ਪ੍ਰਵੀਨ ਜੀ, ਇੱਕ ਵਾਰ ਫਿਰ ਇਹ ਗੱਲ ਉੱਪਰਨ ਲੱਗੀ ਹੈ ਕਿ ਦੋਵਾਂ ਮੁਲਕਾਂ 'ਚ ਕੀ ਫਿਰ ਜੰਗ ਲੱਗ ਸਕਦੀ ਹੈ ਜੀ। ਉਹਦੇ ਸੰਕੇਤ ਕਈ ਪਾਸਿਓਂ ਮਿਲ ਰਹੇ ਨੇ। ਇੱਕ ਪਾਸੇ ਭਾਰਤੀ ਫੌਜ ਦੇ ਮੁਖੀ ਭੁਪਿੰਦਰ ਦਵੇਦੀ, ਉਹ ਲੰਘੇ ਦਿਨੀ ਸੀਗੇ ਮਦਰਾਸ ਦੀ ITI ਦੇ ਵਿੱਚ, ਠੀਕ ਹੈ, ਤੇ ਉਦਨ ਕਰਦਿਆਂ ਉਹਨਾਂ ਨੇ ਮਿਸ਼ਨ ਸੰਧੂਰ ਦਾ ਜ਼ਿਕਰ ਕੀਤਾ, ਹੈ ਨਾ। ਉਹਨਾਂ ਨੇ ਕਿਹਾ ਕਿ ਵੀ ਸਾਡੀ ਫੌਜ ਨੇ ਜਿਸ ਤਰ੍ਹਾਂ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਪਰ ਇਸੇ ਫੌਜ ਦੇ ਵੱਖੋ-ਵੱਖ ਨੁਮਾਇੰਦਿਆਂ ਵੱਲੋਂ ਇਹ ਗੱਲਾਂ ਵੀ ਬਾਹਰ ਆਈਆਂ ਕਿ ਵੀ ਲੜਾਈ ਪਾਕਿਸਤਾਨ ਨਾਲ ਥੋੜਾ ਸੀ, ਚੀਨ ਵੀ ਨਾਲ ਲੜਿਆ ਹੈ, ਚੀਨ ਨੇ ਵੀ ਆਪਣੇ ਟ੍ਰਾਇਲ ਕੀਤੇ ਸੀ। ਫਿਰ ਉਹਨਾਂ ਨੇ ਉੱਥੇ ਵੀ ਗੱਲ ਕੀਤੀ ਕਿ ਵੀ ਸ਼ਤਰੰਜ ਦੀ ਖੇਡ ਵਰਗੀ ਸੀ ਲੜਾਈ, ਮਤਲਬ ਇੱਕ ਦੂਜੇ ਦੀ ਚਾਲ ਦਾ ਪਤਾ ਹੀ ਨਹੀਂ ਸੀ ਕਿ ਕੌਣ ਕਿਹੜੀ ਚਾਲ ਚੱਲ ਰਿਹਾ। ਉਹ ਕਹਿੰਦੇ ਕਿ ਅਸੀਂ ਸ਼ਤਰੰਜ ਖੇਡ ਰਹੇ ਸੀ, ਹੈ ਨਾ, ਨਹੀਂ ਪਤਾ ਸੀ ਦੁਸ਼ਮਣ ਦੀ ਅਗਲੀ ਚਾਲ ਕਿਹੜੀ ਹੋਈ। ਸੋ ਇਹ ਸੰਕੇਤ ਦੇ ਨਾਲ ਨਾਲ ਜਦੋਂ ਉਹਨਾਂ ਨੇ ਇਹ ਕਿਹਾ ਕਿ ਛੇਤੀ ਹੋ ਸਕਦੀ ਹੈ ਅਗਲੀ ਜੰਗ, ਹੁਣ ਅਸੀਂ ਉਸੇ ਮੁਤਾਬਕ ਤਿਆਰੀ ਕਰ ਰਹੇ। ਸੋ ਇਹਦੇ ਕੀ ਅਰਥ ਨੇ? ਮਤਲਬ ਭਾਰਤੀ ਫੌਜ ਦਾ ਮੁਖੀ ਇੱਕ ਜਨਤਕ ਸਮਾਗਮ 'ਚ ਜੇ ਗੱਲ ਕਹਿੰਦਾ ਪਾਕ ਨਾਲ ਜਲਦੀ ਯੁੱਧ ਹੋਣ ਦੇ ਸੰਕੇਤ ਨੇ,
ਤੇ ਅਸੀਂ ਹੁਣ ਉਹਦੀ ਤਿਆਰੀ ਉਸ ਤਰੀਕੇ ਕਾਰ ਨਾਲ ਵਿੱਢੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਾਕਿਸਤਾਨ ਦੀ ਪਿੱਠ ਤੇ ਚੀਨ ਤਾਂ ਚੀਨ ਹੁਣ ਅਮਰੀਕਾ ਵੀ ਹੈ। ਅਮਰੀਕਾ ਵੀ ਆ ਗਿਆ, ਸਹੀ ਗੱਲ। ਤੋ ਇਸ ਲਈ ਇਹ ਜਨਤਕ ਤੌਰ ਤੇ ਕਹਿਣ ਦੇ ਬਹੁਤ ਅਰਥ ਨੇ। ਬੇਸ਼ੱਕ ਭਾਰਤ ਸਰਕਾਰ ਹੁਣ ਅਸਿੱਧੇ ਰੂਪ ਚ ਟਰੰਪ ਨੂੰ ਜਵਾਬ ਦੇਣ ਲੱਗੀ ਹੈ, ਅਜੇ ਵੀ ਸਿੱਧੇ ਰੂਪ ਚ ਨਹੀਂ ਦੇ ਰਹੀ, ਅਸਿੱਧੇ ਰੂਪ ਚ ਜਵਾਬ ਦੇਣ ਲੱਗੀ ਹੈ, ਚਾਹੇ ਉਹ ਰੂਸ ਦੇ ਰਾਸ਼ਟਰਪਤੀ ਨਾਲ ਫੋਨ ਤੇ ਗੱਲ ਕਰਕੇ ਹੋਵੇ, ਹੈ ਨਾ, ਚਾਹੇ ਸਮਝੌਤਿਆਂ ਦਾ ਖੰਡਨ ਕਰਕੇ ਹੋਵੇ, ਚਾਹੇ ਕਿਸਾਨਾਂ ਦੀ ਗੱਲ ਕਰਕੇ ਹੋਵੇ, ਚਾਹੇ ਟੈਰਿਫ ਬਾਰੇ ਬੋਲ ਕੇ ਹੋਵੇ। ਸੋ ਕਿਸੇ ਤਰੀਕੇ ਨਾਲ ਮਤਲਬ ਕਿ ਸਿੱਧੇ ਰੂਪ ਚ ਕਹਿਣ ਲੱਗਿਆ ਜਿਵੇਂ ਟਰੰਪ ਦਾ ਨਾਂ ਨਹੀਂ ਕੋਈ ਵੀ ਲੈ ਰਿਹਾ ਜੀ ਜੀ, ਪਰ ਸੁਨੇਹਾ ਉਧਰੋਂ ਵੀ ਅਜਿਹਾ ਹੀ ਆ ਰਿਹਾ, ਉਧਰੋਂ ਵੀ ਕੋਈ ਠੰਡਾ ਬੁੱਲਾ ਨਹੀਂ ਆ ਰਿਹਾ, ਨਹੀਂ ਉਹ ਵੀ ਸ਼ਰਾਰਤਾਂ ਘਟ ਰਹੇ। ਪਾਕਿਸਤਾਨੀ ਫੌਜ ਦੇ ਮੁਖੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਵਾਈਟ ਹਾਊਸ 'ਚ ਬੁਲਾ ਕੇ ਜਿਵੇਂ ਰੋਟੀ ਖਿਲਾਈ, ਉਹਦੇ ਬਹੁਤ ਅਰਥ ਨੇ। ਮਤਲਬ ਦੁਨੀਆ ਦਾ ਆਪਣੇ ਆਪ ਨੂੰ ਤਾਕਤਵਰ ਕਹਾਉਣ ਵਾਲਾ ਰਾਸ਼ਟਰਪਤੀ ਪਾਕਿਸਤਾਨ ਦੇ ਮੁਲਕ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਸੱਦਦਾ ਤਾਂ ਵੀ ਸਮਝ ਆਉਂਦਾ, ਸਹੀ, ਕਿ ਚਲੋ ਕੋਈ ਰੁਤਬਾ ਉਹਦਾ ਤਾਂ ਹੈ ਨਾ। ਤੇ ਫੌਜ ਵਾਲੇ ਨੂੰ ਰਾਸ਼ਟਰਪਤੀ ਬੁਲਾ ਕੇ ਰੋਟੀ ਖਿਲਾ ਰਿਹਾ, ਇਹਦਾ ਕੀ ਮਤਲਬ? ਮਤਲਬ ਤੁਸੀਂ ਭਾਰਤ ਨੂੰ ਦੱਸਣਾ ਚਾਹੁੰਦੇ ਹੋ ਕਿ ਦੇਖ ਇਹਦੀ ਪਿੱਠ ਤੇ ਮੇਰਾ ਹੱਥ ਹੈ, ਸਹੀ ਹੈ, ਕਿ ਮੇਰੇ ਨੱਚਦਾ। ਤੇ ਹੁਣ ਜਦੋਂ ਭਾਰਤੀ ਫੌਜ ਦੇ ਮੁਖੀ ਇਹ ਕਹਿ ਰਹੇ ਨੇ ਕਿ ਠੀਕ ਹੈ, ਅਗਲੀ ਵੀ ਤਿਆਰੀ ਹੈ ਸਾਡੀ, ਜੇ ਜੰਗ ਹੋ ਗਈ ਅਸੀਂ ਉਸ ਜੰਗ ਦੇ ਹਵਾਲੇ ਨਾਲ ਤਿਆਰ ਹਾਂ, ਤਾਂ ਇੱਕ ਤਸਵੀਰ ਜਾਰੀ ਹੁੰਦੀ ਹੈ। ਜੀ ਬਿਲਕੁਲ। ਉਹ ਤਸਵੀਰ ਦੇ ਵਿੱਚ ਮਨੀਰ ਅਮਰੀਕਾ ਦੇ ਇੱਕ ਜਰਨਲ ਨਾਲ ਨਜ਼ਰ ਆਉਂਦੇ ਨੇ, ਤੇ ਉਸ ਤਸਵੀਰ ਦੇ ਰਾਹੀਂ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਜੇ ਸਾਨੂੰ ਮੁਕਾਉਣ ਦੀ ਕੋਸ਼ਿਸ਼ ਹੋਈ ਤਾਂ ਅਸੀਂ ਦੁਨੀਆ ਨੂੰ ਮੁਕਾ ਕੇ ਮਰਾਂਗੇ। ਬਿਲਕੁਲ ਸਹੀ, ਬਿਲਕੁਲ ਇਦਾਂ ਹੀ ਹੈ, ਤਾਂ ਅਸੀਂ ਲੈ ਕੇ ਨਾਲ ਮਰਾਂਗੇ, ਹੈ ਨਾ। ਤੇ ਸਾਡੇ ਕੋਲ ਪਰਮਾਣੂ ਹੈਗਾ, ਮੁੜ ਕੇ ਪਰਮਾਣੂ ਧਮਕੀ ਵੀ ਦਿੱਤੀ ਜਾ ਰਹੀ ਹੈ। ਤੇ ਉਹ ਤਸਵੀਰ ਵੀ ਇਹ ਕਹਿਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕੱਲਾ ਮਨੀਰ ਪਾਕਿਸਤਾਨੀ ਫੌਜ ਨਹੀਂ ਲੜੂਗੀ, ਅਮਰੀਕਾ ਵਾਲਾ ਜਰਨਲ ਅਮਰੀਕਾ ਵਾਲੀ ਫੌਜ ਵੀ ਲੜੂਗੀ, ਇਹ ਮਤਲਬ ਵੀ ਆ ਸਹੀ। ਇਹ ਭਾਰਤ ਨੂੰ ਹੁਣ ਰਾਸ਼ਟਰਵਾਦ ਜਗਾਓ ਆਪਣਾ, ਤੇ ਅਜੇ ਵੀ ਤੁਸੀਂ ਨਾਂ ਲੈਣੋ ਜਿਹੜਾ ਤਬਕ ਰਹੇ ਹੋ, ਉਹਦੇ ਕੀ ਅਰਥ ਨੇ। ਪਰ ਜਿੱਦਾਂ ਹੀ ਦੋਵੇਂ ਪਾਸਿਓਂ ਜੰਗ ਦੀਆਂ ਗੱਲਾਂ ਚੱਲਦੀਆਂ ਨੇ, ਤਾਂ ਸਭ ਤੋਂ ਵੱਧ ਫਿਕਰਾਂ 'ਚ ਲਹਿੰਦਾ ਤੇ ਚੜ੍ਹਦਾ ਪੰਜਾਬ। ਸਹੀ ਹੈ। ਜੰਗ ਦੇ ਮੂੰਹ 'ਚ ਤਾਂ ਤੁਸੀਂ ਸਾਨੂੰ ਧੱਕਣਾ ਨਾ, ਤੇ ਇਸ ਲਈ ਇਹ ਬਿਆਨੀਏ ਫਿਕਰ ਪਾਉਂਦੇ ਨੇ, ਧੂਹ ਪਾਉਂਦੇ ਨੇ, ਤੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਜੇ ਅਜੇ ਵੀ ਸਮਝ ਨਹੀਂ ਆਈ ਤਾਂ ਫਿਰ ਰੱਬ ਰੱਖਾ ਜੀ। ਜੀ ਬਿਲਕੁਲ। ਸੋ ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।